ਅਕਾਲ ਤਖਤ ਸਾਹਿਬ ਤੇ ਹੋਰ ਵੀ ਬਿਹਤਰੀਨ ਅੰਦਾਜ਼ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਹੋਰ ਵੀ ਸੰਗਤ ਆਉਂਦੀ ਔਰ ਸ਼ਾਇਦ ਬਹੁਤ ਪੋਜ਼ਿਟਿਵਿਟੀ ਦੇ ਨਾਲ ਹੁੰਦਾ, ਪਰ ਏਜੰਸੀਆਂ ਨੇ ਪਹਿਲਾਂ ਹੀ ਇੱਕ ਖੇਡ ਕੇ ਕੌਣ ਸੁਨੇਹਾ ਦੇਗਾ ਕੌਣ ਨਹੀਂ ਦੇਣ ਦੇਗਾ। 4 ਜੂਨ 5 ਜੂਨ ਤੱਕ ਵੀ ਇੱਕ ਖੌਫ ਸੀ ਕਿ ਜੀ ਪੱਗਾਂ ਲੱਥਣਗੀਆਂ, ਮਾਰਕਟਾਈ ਹੋਏਗੀ, ਉੱਥੇ ਬੇਅਦਬੀ ਹੋਏਗੀ। ਇਹ ਮਾਹੌਲ ਉਹਨਾਂ ਨੇ ਸਿਰ ਦਿੱਤਾ। ਇੱਕੋ ਇੱਕ ਮੌਕਾ ਹੁੰਦਾ ਹੈ ਜਦੋਂ ਕਿ ਅਸੀਂ 6 ਜੂਨ ਦਾ ਦਿਨ ਇੱਕ ਐਸਾ ਦਿਨ ਹੈ, ਹਰ ਸ਼ੇਡ ਦਾ ਸਿੱਖ ਕਿਸੇ ਦਾ ਵੀ ਪਾਸਿਓਂ ਆਉਂਦਾ ਹੈ, ਉਹਨੂੰ ਪਤਾ ਹੈ, ਉਹ ਮੰਨਦਾ ਹੈ, ਉਹ ਕਹਿੰਦਾ ਕਿ ਸਾਡੇ ਤੇ ਇਹ ਹਮਲਾ ਹੋਇਆ, ਸਾਡੇ ਦਰਬਾਰ ਸਾਹਿਬ ਦੀ ਬੇਅਦਬੀ ਹੋਈ। ਤੇ ਭਾਈ ਜਿਹੜਾ ਇੱਕ ਦਿਨ ਹੈ ਸਾਲ ਦਾ ਜਿਸ ਮੁੱਦੇ ਦੇ ਉੱਤੇ ਸਾਰੇ ਇਕੱਠੇ ਨੇ, ਘੱਟੋ ਘੱਟ ਉਹਨੂੰ ਤਾਂ ਉਸੇ ਹੀ ਸਪਿਰਿਟ ਦੇ ਵਿੱਚ ਮਨਾ ਲੈਣ ਦਿਓ। ਤਾਂ ਹਾਲਾਂ ਇਹਦਾ ਐਂਡ ਇਹ ਹੋਇਆ ਕਿ ਜੀ ਚਲੋ ਜਥੇਦਾਰ ਗੜਗੱਜ ਜਿਹੜੇ ਨੇ ਉਹ ਅਰਦਾਸ ਦੇ ਵਿੱਚ ਹੀ ਸੁਨੇਹਾ ਦੇ ਦੇਣਗੇ, ਅਰਦਾਸ ਕਰਨਗੇ। ਪਾਰਟ ਤਾਂ ਇਹ ਸੀ ਕਿ ਜਿਹੜੀ ਏਜੰਸੀਆਂ ਦੀ ਇੱਕ ਖੇਡ ਸੀ ਟਕਰਾਅ ਵਾਲੀ, ਹਾਲਾਂ ਅੱਧਾ ਮਕਸਦ ਤਾਂ ਉਹਨਾਂ ਨੇ ਪੂਰਾ ਕਰ ਲਿਆ। ਵੱਡੀ ਗਿਣਤੀ ਦੇ ਵਿੱਚ ਪੁਲਿਸ ਬਾਹਰ ਵੀ ਤਾਇਨਾਤ, ਪਹਿਲਾਂ ਮਾਹੌਲ ਕ੍ਰੀਏਟ ਕਰ ਦਿੰਦੇ ਨੇ, ਫਿਰ ਹੁੰਦਾ ਕਿ ਜੀ ਉੱਥੇ ਕੋਈ ਗੜਬੜ ਨਾ ਹੋ ਜਾਏ, ਵੱਡੀ ਗਿਣਤੀ 'ਚ ਪੁਲਿਸ ਲਾ ਦਿੰਦੇ ਨੇ। ਅੰਦਰ ਵੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਨੇ ਸਿਵਲ ਦੇ ਵਿੱਚ ਪੁਲਿਸੀਏ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 9 ਜੂਨ 2025 26 ਜੇਠ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਫਰਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਹਮੇਸ਼ਾ ਇਸ ਤਰ੍ਹਾਂ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨੇ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਜਪਿੰਦਰਜੀਤ ਸਿੰਘ ਤੇ ਹੋਰ ਸਾਥੀ ਸਿੰਘਾਂ ਵੱਲੋਂ। ਸੋ ਇਹਨਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ ਤੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਪਿੰਦਰਜੀਤ ਸਿੰਘ ਤੇ ਹੋਰ ਸਿੰਘ ਸਾਥੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਜੂਨ 84 ਘੱਲੂਘਾਰਾ ਦੀ ਜਿਹੜੀ 41ਵੀਂ ਸਾਲਾਨਾ ਦੁੱਖ ਯਾਦ ਜਿਹੜੀ ਹੈ ਦੁਨੀਆ ਭਰ ਦੇ ਵਿੱਚ ਬੜੇ ਉਤਸ਼ਾਹਪੂਰਵਕ ਤਰੀਕੇ ਨਾਲ ਜਿਹੜੀ ਮਨਾਈ ਗਈ ਹੈ ਔਰ ਸ਼ਹੀਦੀ ਦੀਵਾਨ, ਰੋਜ਼ ਵਿਖਾਵੇ, ਸੈਮੀਨਾਰ, ਫਰੀडम ਮਾਰਚ ਆਦਿ ਤਾਂ ਹੋਏ ਹੀ ਹਨ। ਪਰ ਇਸ ਮੌਕੇ ਅਮਰੀਕੀ ਕਾਂਗਰਸ ਵਿੱਚ ਵੀ 6 ਜੂਨ ਨੂੰ ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ ਅਰਦਾਸ ਕੀਤੀ ਗਈ ਔਰ ਜਿਸ ਤਰ੍ਹਾਂ ਕਿ 1.5 ਦਰਜਨ ਤੋਂ ਜ਼ਿਆਦਾ ਕਾਂਗਰਸਮੈਨਾਂ ਨੇ ਵੀ ਸਿੱਖ ਕੌਮ ਦੇ ਨਾਲ ਇਸ ਮੌਕੇ ਤੇ ਇਕਜੁੱਟਤਾ ਦਾ ਜਿਹੜਾ ਹੈ ਇਜ਼ਹਾਰ ਕੀਤਾ ਹੈ। ਸੋ ਵਿਊਅਰਸ, ਇਉਂ ਜਾਪਦਾ ਹੈ ਕਿ ਜ਼ੁਲਮ ਦੀ ਹਨੇਰੀ ਕਾਲੀ ਬੋਲੀ ਰਾਤ ਮੁੱਕਣ ਵਾਲੀ ਹੈ ਤੇ ਖਾਲਸਾ ਦਾ ਸੂਰਜ ਜਿਹੜਾ ਹੁਣ ਚੜ੍ਹਨ ਵਾਲਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਘੱਲੂਘਾਰਾ 84 ਦੀ ਦੁਖਦ ਯਾਦ ਦੇ ਦਿਨ ਚੱਲ ਰਹੇ ਨੇ। ਅੱਜ 9 ਜੂਨ ਹੈ ਔਰ 9 ਜੂਨ ਜਦੋਂ BBC ਨੇ ਧਰਮੀ ਫੌਜੀਆਂ ਦੀ ਬਗਾਵਤ ਦੀ ਗੱਲ ਕੀਤੀ, ਸਿੱਖ ਰੈਫਰੈਂਸ ਲਾਇਬ੍ਰੇਰੀ ਸਾੜੇ ਜਾਣ ਦੀ ਖਬਰ ਬਾਹਰ ਆਈ ਔਰ ਬਹੁਤ ਸਾਰੇ
ਉੱਚ ਅਧਿਕਾਰੀਆਂ ਨੇ ਅਸਤੀਫੇ ਦਿੱਤੇ, ਕੁਛ ਨੇ ਆਪਣੇ ਪਦਮ ਭੂਸ਼ਣ ਔਰ ਪਦਮ ਸ਼੍ਰੀ ਅਵਾਰਡ ਵਾਪਸ ਕੀਤੇ। ਇਹ ਅੱਡ-ਅੱਡ ਐਸਪੈਕਟ ਨੇ, ਇਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ। ਪਰ ਸਭ ਤੋਂ ਪਹਿਲਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਜੁਪਿੰਦਰਜੀਤ ਸਿੰਘ ਔਰ ਉਹਨਾਂ ਸਾਰੇ ਹੀ ਸਾਥੀ ਸਿੰਘਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਜਿਹੜੇ ਡਿਨਰ ਦੇ ਮੌਕੇ, ਜਦੋਂ ਕਿ ਜਿੰਨੀ ਵਾਰ ਵੀ ਸਾਡੀ ਡਾਲਸ ਵਿਜ਼ਿਟ ਹੁੰਦੀ ਹੈ, ਇੱਕ ਸ਼ਾਮ ਸਰਦਾਰ ਜੁਪਿੰਦਰਜੀਤ ਸਿੰਘ ਹੋਰਾਂ ਦੇ ਗ੍ਰਹਿ ਵਿਖੇ ਹੁੰਦੀ ਹੈ। ਉਹਨਾਂ ਦੇ ਬਜ਼ੁਰਗ ਸਾਨੂੰ ਬਹੁਤ ਪਿਆਰ ਕਰਦੇ ਸੀ, ਲੰਮੀ ਉਮਰ ਉਹਨਾਂ ਨੇ ਭੋਗੀ। ਪ੍ਰੀ ਪਾਰਟੀਸ਼ਨ ਪੰਜਾਬ 'ਚ ਵੀ ਉਹ ਜੌਬ ਦੇ ਵਿੱਚ ਸਨ, ਪੋਸਟ 47 ਵੀ ਉਹਨਾਂ ਨੇ, ਜਿੱਥੇ ਸਰਕਾਰੀ ਤੌਰ ਦੇ ਉੱਤੇ ਨੌਕਰੀ ਕਰਦਿਆਂ ਦੇਖਿਆ ਕਿ ਕਿਵੇਂ ਇੱਕ ਰਜੀਮ ਤੋਂ ਬਾਅਦ ਦੂਜਾ ਹਿੰਦੂ ਤੋਂ ਵੀ ਸਰਕਾਰਾਂ ਦਾ ਅੰਦਰੂਨੀ ਜਿਹੜਾ ਉਹ ਕੀ ਹੈ, ਇਹਨਾਂ ਦਾ ਮਾਈਂਡਸੈਟ ਕੀ ਹੈ। ਉੱਥੇ ਉਹ ਬੜੀ ਕਲੋਜ਼ਲੀ ਸਿੱਖ ਇੰਟੈਲੈਕਚੁਅਲ ਹੋਣ ਦੇ ਨਾਤੇ ਚੰਡੀਗੜ੍ਹ ਬੇਸਡ ਜਿਹੜਾ ਐਬਸਟਰੈਕਟਸ ਆਫ ਸਿੱਖ ਸਟੱਡੀਜ਼ ਪਬਲੀਕੇਸ਼ਨ ਸੀ, ਸਿੱਖ ਥਿੰਕ ਟੈਂਕ ਸੀ, ਡਾਕਟਰ ਖੜਗ ਸਿੰਘ ਮਾਨ ਔਰ ਭਾਈ ਸਰਦਾਰ ਦਲਜੀਤ ਸਿੰਘ IAS ਉਹਨਾਂ ਨੇ ਸ਼ੁਰੂ ਕੀਤਾ, ਉਹਨਾਂ ਦੇ ਨਾਲ ਵੀ ਜੁੜੇ ਰਹੇ ਔਰ ਵੋਰੇਸ਼ੀਅਸ ਰੀਡਰ ਔਰ ਬੜਾ ਕਲੀਅਰ ਕੱਟ ਐਨਾਲਿਸਿਸ ਇਸ਼ੂਜ਼ ਦੇ ਉੱਤੇ। ਸੋ ਉਹਨਾਂ ਦੇ ਨਾਲ ਹੀ ਪਹਿਲੀ ਮੁਲਾਕਾਤ ਆਟਵਾ ਦੀ ਫੇਰੀ ਵੇਲੇ ਹੋਈ ਸੀ, ਉਦੋਂ ਆਟਵਾ ਬੇਸ ਸਨ ਔਰ ਉਸ ਤੋਂ ਇਹ ਨੈਕਸਟ ਜਨਰੇਸ਼ਨ ਜੁਪਿੰਦਰਜੀਤ ਸਿੰਘ, ਉੱਥੇ ਵੀ ਇਹਨਾਂ ਦਾ ਇੰਤਹਾ ਪਿਆਰ ਸੀ। ਔਰ ਡੈਲਸ ਜਦੋਂ ਅਸੀਂ ਜਾਂਦੇ ਹਾਂ, ਇੱਕ ਸ਼ਾਮ ਇਹਨਾਂ ਦੇ ਗ੍ਰਹਿ ਵਿਖੇ ਭੈਣ ਜੀ ਸਮੁੱਚਾ ਪਰਿਵਾਰ ਔਰ ਜਿਵੇਂ ਘੱਟੋ ਘੱਟ 20-25 ਸਿੰਘ ਹੋਰ ਉਸ ਦਿਨ ਉਹਨਾਂ ਨੇ ਇਨਵਾਈਟ ਕੀਤੇ ਹੁੰਦੇ ਨੇ, ਸਭ ਦਾ ਖਾਣਾ ਔਰ ਜਿਸ ਪ੍ਰੇਮ ਪਿਆਰ ਆਦਰ ਦੇ ਨਾਲ ਉਹ ਸਾਨੂੰ ਟਰੀਟ ਕਰਦੇ ਨੇ, ਉਹ ਆਪਣੇ ਆਪ ਦੇ ਵਿੱਚ ਹੀ ਸਾਡੇ ਲਈ ਇੱਕ ਵੱਡੀ ਟਰਾਫੀ ਹੁੰਦਾ। ਔਰ ਜੋ ਵੀ ਤਿਲ ਫੁੱਲ ਜਿਹਨੂੰ ਅਸੀਂ ਕਹਿੰਦੇ ਹਾਂ, ਉਹਨਾਂ ਵੱਲੋਂ ਸਾਰੀ ਸਿੰਘਾਂ ਵੱਲੋਂ TV 84 ਲਈ ਹੁੰਦਾ, ਉਹ ਇਸ ਨੂੰ ਵੀ ਯਕੀਨੀ ਬਣਾਉਂਦੇ ਨੇ। ਉਹ ਚਾਹੁੰਦੇ ਨਹੀਂ ਕਿ ਉਹਨਾਂ ਦਾ ਨਾਂ ਹੋਏ, ਪਰ ਮੈਂ ਸਮਝਦਾ ਹਾਂ ਵੀ ਜਿੱਥੇ ਸੇਵਾ ਹੈ, ਜਿੱਥੇ ਡੈਡੀਕੇਸ਼ਨ ਹੈ, ਉਸ ਨੂੰ ਰੈਕਗਨਾਈਜ਼ ਕਰਨਾ ਬਣਦਾ। ਅਸੀਂ ਸਮੁੱਚੇ ਉਹਨਾਂ ਸਿੰਘਾਂ ਦਾ ਔਰ ਖ਼ਾਸ ਤੌਰ 'ਤੇ ਸਰਦਾਰ ਜੁਪਿੰਦਰਜੀਤ ਸਿੰਘ ਸਮੁੱਚੇ ਪਰਿਵਾਰ ਦਾ ਉਹਨਾਂ ਦੀ ਜਿਹੜੀ ਹੈ ਬਹੁਤ ਪਿਆਰੀ ਮੇਜ਼ਬਾਨੀ, ਉਹਨਾਂ ਦੇ ਮਿੱਠੇ ਬੋਲ, ਉਹਨਾਂ ਦੇ ਉਤਸ਼ਾਹ ਭਰਪੂਰ, ਉਤਸ਼ਾਹ ਵਧਾਉਣ ਵਾਲੇ ਅਲਫਾਜ਼, ਉਹਨਾਂ ਸਾਰਿਆਂ ਦਾ ਹੀ ਸ਼ੁਕਰੀਆ ਅਦਾ ਕਰਦੇ। ਦੇਖੋ, ਜਦੋਂ ਤੁਸੀਂ ਕਿਹਾ ਕਿ ਵੀ ਜ਼ੁਲਮ ਦੀ ਕਾਲੀ ਬੋਲੀ ਹਨੇਰੀ ਰਾਤ ਮੁੱਕਣ ਵਾਲੀ ਹੈ, ਤਾਂ ਇਵੇਂ ਲੱਗਦਾ ਹੈ ਕਿ ਸੱਚ ਦਾ ਸੂਰਜ ਚੜ੍ਹਨ ਵਾਲਾ ਹੈ। ਉਰਦੂ ਵਾਲੇ ਤਲੂ ਕਹਿੰਦੇ ਨੇ ਕਿ ਜਦੋਂ ਸੂਰਜ ਡੁੱਬਦਾ ਉਹਨੂੰ ਗਰੂਬ ਕਹਿੰਦੇ ਨੇ। ਸੋ ਮੈਨੂੰ ਤਲੂ ਲਫ਼ਜ਼ ਵੀ ਬਹੁਤ ਚੰਗਾ ਲੱਗਦਾ ਹੈ ਕਿ ਸੂਰਜ ਦਾ ਚੜ੍ਹਨਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਇਹ ਸੁਣਦੇ ਵੀ ਆਏ, ਪੜ੍ਹਦੇ ਵੀ ਆਏ ਕਿ ਰਾਤ ਜਿੰਨੀ ਮਰਜ਼ੀ ਡੂੰਘੀ ਹੋਏ, ਹਨੇਰੀ ਹੋਏ, ਕਾਲੀ ਬੋਲੀ ਹੋਏ, ਪਰ ਇੱਕ ਦਿਨ ਸੱਚ ਦਾ ਸੂਰਜ ਚੜ੍ਹਦਾ ਹੈ। ਔਰ ਅਸੀਂ ਇਸ ਸੈਗਮੈਂਟ ਦੇ ਵਿੱਚ, ਜਿਵੇਂ ਸਾਡੇ ਬਹੁਤ ਸਾਰੇ ਵਿਊਅਰਸ ਨੇ ਸਾਨੂੰ ਇਹ ਸ਼ਿਕਾਇਤ ਵੀ ਕੀਤੀ ਕਿ ਇਸ ਵਾਰ ਤੁਸੀਂ ਰੰਧਾਵਾ ਸਾਹਿਬ ਦੀ ਨਜ਼ਮ ਜਿਹੜੀ ਹੈ ਉਹ ਸ਼ੇਅਰ ਨਹੀਂ ਕੀਤੀ। ਮੈਂ ਕਿਹਾ ਜੀ, ਕਿਉਂਕਿ ਅਸੀਂ ਲਾਸਟ ਪ੍ਰੋਗਰਾਮ ਥਰਸਡੇ ਕੀਤਾ, ਉਦੋਂ ਅਸੀਂ ਦੱਸਿਆ ਸੀ ਕਿ US ਕਾਂਗਰਸ ਦੇ ਵਿੱਚ ਵਿਸ਼ੇਸ਼ ਸਮਾਗਮ ਹੋਣ ਜਾ ਰਿਹਾ, ਜਿਸ ਦੇ ਵਿੱਚ ਜਿੱਥੇ US ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਅਰਦਾਸ ਕੀਤੀ ਜਾਏਗੀ, ਉੱਥੇ ਸ਼ਰਧਾਂਜਲੀ ਵੀ ਦਿੱਤੀ ਜਾਏਗੀ ਸਿੰਘਾਂ ਨੂੰ ਜਿਹੜੇ ਸ਼ਹੀਦ ਹੋਏ, ਗਲੋਬਲੀ ਜਿਹੜੇ ਲੋਕ ਲਿਬਰਟੀ, ਜਸਟਿਸ, ਪੀਸ ਲਈ ਲੜ ਰਹੇ ਨੇ। ਸੋ ਜ਼ਾਹਰ ਹੈ ਕਿ 3 ਤਰੀਕ ਦੇ ਪ੍ਰੋਗਰਾਮ ਤੋਂ ਬਾਅਦ ਸਾਡਾ ਜਿਹੜਾ ਹੈ ਉਹ ਫੋਕਸ ਨਹੀਂ ਰਿਹਾ। ਫਿਰ ਉੱਥੋਂ ਹੀ ਅਸੀਂ, ਕਿਉਂਕਿ ਫਰਾਈਡੇ ਇਹ ਸਮਾਗਮ ਸੀ 6 ਜੂਨ ਦੇ ਦਿਨ ਵਾਸ਼ਿੰਗਟਨ DC, ਉੱਥੋਂ ਹੀ ਅਸੀਂ ਈਵਨਿੰਗ ਫਲਾਈ ਕੀਤਾ ਕੈਲੀਫੋਰਨੀਆ ਲਈ, ਕਿਉਂਕਿ 7 ਜੂਨ ਨੂੰ ਫਰੀडम ਮਾਰਚ ਸੀ ਸੈਨ ਫਰਾਂਸਿਸਕੋ, ਜਿਹੜਾ ਪਾਤਸ਼ਾਹੀ ਦਾਵਾ ਜਿਹੜਾ ਉਸ ਦੇ ਨਾਲ ਜੁੜਿਆ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਨਾਲ। ਔਰ ਅਸੀਂ ਯਤਨ ਕੀਤਾ ਕਿ ਉੱਥੋਂ ਲਾਈਵ ਜਿਹੜਾ 4-5 ਘੰਟੇ ਪ੍ਰੋਗਰਾਮ ਚੱਲਿਆ, ਸਾਰਾ 16-17 ਹਜ਼ਾਰ ਲੋਕ ਐਟ ਵਨ ਟਾਈਮ ਉਹ ਸਾਰੇ ਦੇ ਵਿਊਅਰ ਨੇ। ਸੋ ਉੱਥੋਂ ਹੀ ਅਸੀਂ ਜਿਹੜਾ ਵੀਕਐਂਡ ਸੀ, ਔਰ ਜ਼ਾਹਰ ਹੈ ਵੀ ਪਿਛਲੀ ਰਾਤ ਹੀ ਅਸੀਂ ਸੰਡੇ, ਜਦੋਂ ਕਿ ਸਟਾਕਟਨ ਪ੍ਰੋਗਰਾਮ ਹੋਇਆ, ਅਸੀਂ ਜ਼ਿਕਰ ਕਰਾਂਗੇ ਇਹਨਾਂ ਸਾਰੇ ਪ੍ਰੋਗਰਾਮਾਂ ਦਾ, ਤੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਕਿ ਅਸੀਂ ਘੱਟੋ ਘੱਟ 9 ਜੂਨ ਅੱਜ ਦਾ ਪ੍ਰੋਗਰਾਮ ਨਾ ਮਿਸ ਕਰ ਪਾਈਏ। ਰੈੱਡ ਆਈ ਫਲਾਈਟ, ਕੋਈ ਬਾਹਰਲੇ ਮੁਲਕਾਂ ਵਾਲੇ ਪੁੱਛਦੇ ਨੇ ਕਿ ਜੀ ਇਹ ਰੈੱਡ ਆਈ ਕੀ ਹੁੰਦਾ ਹੈ। ਮੈਂ ਕਿਹਾ ਜਦੋਂ ਅੱਖਾਂ ਲਾਲ ਹੋ ਜਾਣ, ਇਹਦਾ ਮਤਲਬ ਵੀ ਸਾਰੀ ਰਾਤ ਟਰੈਵਲ ਕਰਨਾ, 6 ਘੰਟੇ ਦੀ
ਫਲਾਈਟ ਹੁੰਦੀ ਹੈ, 3 ਘੰਟੇ ਦਾ ਟਾਈਮ ਡਿਫਰੈਂਸ ਹੈ। ਸੋ ਅਸੀਂ ਰੈਡ ਆਈ ਫਲਾਈਟ ਲੈ ਕੇ ਅੱਜ ਪਹੁੰਚੇ ਔਰ ਆਪਣੇ ਵਿਊਅਰਸ ਦੀ ਕਚਹਿਰੀ ਦੇ ਵਿੱਚ ਕਚਹਿਰੀ ਕਹਿ ਲਓ, ਥਾਣਾ ਕਹਿ ਲਓ, ਹੁਣ ਬਹੁਤ ਸਾਰੇ ਤਾਂ ਉਹ ਥਾਣੇ ਵਾਂਗ ਪੁੱਛਦੇ ਵੀ ਨੇ ਵੀ ਛੁੱਟੀ ਨਹੀਂ ਕਰਨੀ ਹੈਗੀ। ਸੋ ਮੈਨੂੰ ਵੀ ਇਹ ਹੁੰਦਾ ਹੈ ਕਿ ਵੀ ਜਦੋਂ ਤੱਕ ਅਫਸਰ ਅਹਿਸਨ ਰੰਧਾਵਾ ਸਾਹਿਬ ਦੀ ਨਜ਼ਮ ਸਾਂਝੀ ਨਾ ਹੋਏ, ਇਹ ਘੱਲੂਘਾਰੇ ਦੇ ਵਰਤਾਂਤ ਨੂੰ ਅਸੀਂ ਉਸ ਕਲਾਸਿਕ ਅੰਦਾਜ਼ ਦੇ ਵਿੱਚ ਸਮਝ ਹੀ ਨਹੀਂ ਸਕਦੇ। ਉਹਨੂੰ ਅਸੀਂ ਇਸ ਸੈਗਮੈਂਟ ਦੀ ਕਲੋਜ਼ਿੰਗ ਦੇ ਉੱਤੇ ਕਰਾਂਗੇ। ਲੇਕਿਨ ਜਿਵੇਂ ਉਹਨਾਂ ਨੇ 9 ਜੂਨ 41 ਵਰੇ ਪਹਿਲਾਂ ਠੀਕ ਉਹਨਾਂ ਨੇ ਨਜ਼ਮ ਲਿਖਿਆ, ਉਹਦਾ ਨਾਮ ਵੀ ਉਹਨਾਂ ਨੇ ਰੱਖਿਆ ਨਵਾਂ ਘੱਲੂਘਾਰਾ। ਹੁਣ ਪੁਰਾਣੇ ਘੱਲੂਘਾਰੇ ਤਾਂ 18ਵੀਂ ਸਦੀ ਦੇ ਸੀ ਔਰ ਠੀਕ 222 ਸਾਲ ਬਾਅਦ 1762 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਵੱਡਾ ਘੱਲੂਘਾਰਾ ਕੀਤਾ। ਇੱਕ ਦਿਨ ਦੇ ਵਿੱਚ ਅੱਧੀ ਸਿੱਖ ਕੌਮ ਮਾਰੀ, ਬਾਕੀ ਰਹਿੰਦੇ ਜ਼ਖਮੀ ਕੀਤੇ। ਤੇ 1762 ਤੋਂ 1984 222 ਸਾਲ ਨੇ। 222 ਸਾਲ ਬਾਅਦ ਇਹ ਘੱਲੂਘਾਰਾ ਉਸ ਹਕੂਮਤ ਨੇ ਵਰਤਾਇਆ ਜਿਨ੍ਹਾਂ ਦਾ ਕਲੇਮ ਹੈ, ਪਿਛਲੇ 17 ਸਾਲਾਂ ਤੋਂ ਕਲੇਮ ਹੈ ਕਿ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੈ। ਮੋਦੀ ਦਾ ਇੱਕ ਕਦਮ ਹੋਰ ਅੱਗੇ ਗਿਆ G20 ਮੀਟ ਵੇਲੇ ਦਿੱਲੀ 'ਚ, ਉਹ ਕਹਿੰਦਾ ਵੀ ਨਹੀਂ, ਅਸੀਂ ਸਿਰਫ ਜਮਹੂਰੀਅਤ ਸਭ ਤੋਂ ਵੱਡੀ ਨਹੀਂ ਹੈ, ਅਸੀਂ ਮਦਰ ਆਫ ਆਲ ਡੈਮੋਕ੍ਰੇਸੀਜ਼ ਹੈ। ਜਿਹੜੀ ਜਮਹੂਰੀਅਤ ਹੈ ਉਹਦਾ ਜਨਮ ਹੀ ਸਾਡੇ 'ਚੋਂ, ਅਸੀਂ ਮਾਂ ਹੈ। ਤੇ ਜਦੋਂ ਇਸ ਲੈਵਲ ਦੇ ਉੱਤੇ ਕੋਈ ਇਮੇਜ ਬਣਾ ਕੇ ਇੱਕ ਫਸਾਦ ਖੜਾ ਕੀਤਾ ਹੋਏ ਔਰ ਉਸ ਕਿਸਮ ਦੀ ਜਮਹੂਰੀਅਤ ਦੇ ਨਾਂ ਥੱਲੇ ਇੱਕ ਧਰਮ ਦੇ ਲੋਕਾਂ ਨੂੰ ਉਹਨਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਦੇ ਉੱਤੇ ਔਰ ਸਭ ਤੋਂ ਪਵਿੱਤਰ ਦਿਹਾੜੇ ਦੇ ਉੱਤੇ ਜਿਹੜਾ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਉਹਨਾਂ ਦਾ ਖਾਤਮਾ ਕਰਨ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਹੋਏ। ਹੁਣ ਬਹੁਤ ਵਾਰ ਇਹ ਪੁੱਛਿਆ ਜਾਂਦਾ ਹੈ ਕਿ ਜੀ ਜੂਨ 84 ਦੇ ਘੱਲੂਘਾਰੇ ਵੇਲੇ ਦਰਬਾਰ ਸਾਹਿਬ ਅੰਦਰ ਕਿੰਨੇ ਸਿੱਖ ਮਾਰੇ ਗਏ। ਹਾਲਾਂ ਅੱਡ ਅਕਾਊਂਟ ਨੇ, ਸਰਕਾਰ ਨੇ ਤਾਂ 400-500 ਦੇ ਨਾਲ ਗੱਲ ਮੁਕਾ ਦਿੱਤੀ, 83 ਫੌਜੀ ਔਰ ਦੂਸਰੇ। ਲੌਂਗੋਵਾਲ ਨੇ 6 ਤੋਂ 8 ਹਜ਼ਾਰ ਦੀ ਗੱਲ ਕੀਤੀ ਜਦੋਂ ਰਿਲੀਜ਼ ਹੋ ਕੇ ਆਇਆ। ਪਰ ਇਹ ਵੀ ਹੈ ਕਿ ਵੀ ਸਰਕਾਰ ਇਹ ਸਮਝਦੀ ਸੀ ਕਿ ਵੀ ਕੱਲ੍ਹ ਨੂੰ ਕਿਲਿੰਗਸ ਜਿਹੜੀਆਂ ਨੇ ਉਹਨਾਂ ਦਾ ਹਿਸਾਬ ਲਿਆ ਜਾਏਗਾ, ਹਕੀਕਤ ਸਾਹਮਣੇ ਆਏਗੀ। ਇੱਕ ਅੰਦਾਜ਼ੇ ਮੁਤਾਬਕ 10,000 ਦੇ ਕਰੀਬ ਜੋੜਾ ਘਰ ਦੇ ਵਿੱਚ ਪਏ ਸਨ, ਜਿਹੜੇ ਕਿੱਥੇ ਗਏ, ਕੌਣ ਲੈ ਗਿਆ, ਕਿਉਂਕਿ ਉਹਨਾਂ ਨੂੰ। ਔਰ ਮੈਂ ਸਮਝਦਾ ਬਹੁਤ ਵਾਰ ਜਦੋਂ ਮੈਂ ਵਾਸ਼ਿੰਗਟਨ DC ਹੋਲੋਕਾਸਟ ਮਿਊਜ਼ੀਅਮ, ਜਿਹੜਾ ਉਹਨਾਂ ਦਾ ਹੋਲੋਕਾਸਟ ਮੈਮੋਰੀਅਲ ਨਾਟ ਮਿਊਜ਼ੀਅਮ, ਉਸ 'ਚ ਵਿਜ਼ਿਟ ਕਰਦਾ ਹੈ, ਪਹਿਲੀ ਵਾਰ ਜਦੋਂ ਕੀਤਾ, ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਨੇ ਮੇਰੇ ਮਨ ਨੂੰ ਟੁੰਬਿਆ ਔਰ ਉਹਨਾਂ ਜ਼ਮਾਨਿਆਂ 'ਚ ਡਾਕਟਰ ਸਿੰਥੀਆ ਜਿਹੜੀ ਹੈ ਉਹ ਖਾਲਿਸਤਾਨ ਦੇ ਇਸ਼ੂ ਦੇ ਉੱਤੇ ਐਕੈਡੈਮਿਕ ਰਿਸਰਚ ਕਰ ਰਹੀ ਸੀ, ਉਹ ਵੀ ਮੇਰੇ ਨਾਲ ਸੀ। ਔਰ ਜਿਹੜਾ ਸੀ ਕਿ ਜਦੋਂ ਅਸੀਂ ਹਾਲਾਂ ਪੂਰੇ 5-6 ਘੰਟੇ ਲੱਗ ਜਾਂਦੇ ਨੇ ਜੇ ਤੁਸੀਂ ਉਸ ਸਾਰੇ ਨੂੰ ਦੇਖਦੇ ਹੋ। ਬਹੁਤ ਵੱਡਾ ਜਿਹੜਾ ਉਹ ਹੋਲੋਕਾਸਟ ਨਾਲ ਰਿਲੇਟਡ ਉਹ ਮੈਮੋਰੀਅਲ ਹੈ, ਲਗਭਗ $2 ਬਿਲੀਅਨ US ਕਾਂਗਰਸ ਨੇ ਵੀ ਉਹਦੇ ਲਈ ਗ੍ਰਾਂਟ ਦਿੱਤੀ ਸੀ। ਬਹੁਤ ਸਾਰੇ ਵੀਡੀਓ ਕੈਮਰੇਜ਼ ਨੇ, ਤੁਸੀਂ ਉਹਨਾਂ ਸੀਨਸ ਨੂੰ ਤੁਹਾਨੂੰ ਉਹ ਜਿਹੜਾ ਉਹ ਦਿਲ ਦਹਿਲਾ ਦੇਣ ਵਾਲੇ ਨੇ। ਲੇਕਿਨ ਜਿਹੜਾ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਸੀ, ਜਦੋਂ ਅਸੀਂ ਬਾਹਰ ਨਿਕਲਣ ਦੇ ਲਈ ਮੁੜੇ ਔਰ ਲਾਸਟ 'ਚ ਉਹਨਾਂ ਨੇ ਰੱਖਿਆ ਸੀ ਕਿ ਜਦੋਂ ਯਹੂਦੀਆਂ ਨੂੰ ਕੰਸੈਂਟਰੇਸ਼ਨ ਕੈਂਪਾਂ 'ਚ ਰੱਖ ਕੇ ਉਸ ਤੋਂ ਬਾਅਦ ਗੈਸ ਚੈਂਬਰਾਂ 'ਚ ਭੇਜਿਆ ਜਾਂਦਾ ਸੀ ਤਾਂ ਉਹਨਾਂ ਦੇ ਕੱਪੜੇ ਵੀ ਲਾਹ ਲਏ ਜਾਂਦੇ ਸੀ। ਜਿਨ੍ਹਾਂ ਦੇ ਕੋਈ ਦੰਦਾਂ 'ਚ ਸੋਨੇ ਦੇ ਦੰਦ ਹੁੰਦੇ ਉਹ ਵੀ ਕੱਢ ਲਏ ਜਾਂਦੇ ਸੀ। ਵਾਲ ਵੀ ਉਹਨਾਂ ਦੇ ਮੁੰਨ ਦਿੱਤੇ ਜਾਂਦੇ ਸੀ ਕਿਉਂਕਿ ਉਹਦੀ ਵੀ ਉਹ ਖਾਦ ਬਣਾਉਂਦੇ ਸੀ। ਔਰ ਉਹਨਾਂ ਨੂੰ ਕਹਿੰਦੇ ਸੀ ਵੀ ਤੁਹਾਨੂੰ ਅਸੀਂ ਜਿਹੜਾ ਉਹ ਨਵੀਂ ਜ਼ਿੰਦਗੀ ਦੇ ਰਹੇ। ਔਰ ਉਹਨਾਂ ਦੀਆਂ ਜੁੱਤੀਆਂ ਜ਼ਾਹਰ ਹੈ ਉਹ ਬਾਹਰ ਲੋਹਾ ਲਈਆਂ ਜਾਂਦੀਆਂ ਸੀ। ਉਹ ਕੁਛ ਜੁੱਤੀਆਂ ਜਿਹੜੀਆਂ ਕਿ ਕੁਛ ਥਾਵਾਂ ਤੋਂ ਕੰਸੈਂਟਰੇਸ਼ਨ ਕੈਂਪਾਂ ਦੇ ਬਾਹਰੋਂ ਉਹ ਉਹਦੇ ਛੋਟੇ ਛੋਟੇ ਬੱਚਿਆਂ ਦੀਆਂ ਜੁੱਤੀਆਂ ਵੀ ਸੀ, ਵੱਡੀਆਂ ਵੀ ਸੀ। ਉਹ ਸਭ ਤੋਂ ਜ਼ਿਆਦਾ ਮੂਵਿੰਗ ਪਾਰਟ ਹੁੰਦਾ ਸੀ ਜਦੋਂ ਮੈਂ ਪਹਿਲੀ ਵਾਰ ਦੇਖਿਆ ਕਿ ਭਾਈ ਉਹ ਤੁਸੀਂ ਦੇਖ ਰਹੇ ਹੋ। ਤੇ ਜਦੋਂ ਇਹ ਸਾਰਾ ਪਾਰਟ ਹੋਇਆ, ਪਹਿਲਾ ਖਿਆਲ ਸਾਡੇ ਦਿਮਾਗ 'ਚ ਆਇਆ ਕਿ ਵੀ ਦਰਬਾਰ ਸਾਹਿਬ 'ਚ ਜਾਂ ਜਾਣ ਤੋਂ ਪਹਿਲਾਂ ਤਾਂ ਜੁੱਤੀਆਂ ਲਵਾਈਆਂ ਜਾਂਦੀਆਂ ਨੇ, ਬਾਹਰ ਜੋੜਾ ਕਰਨੇ ਵੀ ਇਹ ਤਾਂ ਸਿੰਪਲ। ਪਰ ਦੁਸ਼ਮਣ ਨੂੰ ਸ਼ਾਇਦ ਇਸ ਤੋਂ ਵੀ ਪਹਿਲਾਂ ਇਸ ਦੀ ਭਿਣਕ ਪਈ। ਇਵੇਂ ਹੀ ਜਿਵੇਂ ਜਦੋਂ ਅਕਾਲ ਤਖਤ ਨੂੰ ਖੰਡਰਾਤ ਬਣਾ ਦਿੱਤਾ ਗਿਆ ਤੇ ਬਾਹਰਲੇ ਸਿੱਖਾਂ ਨੇ ਮਤਾ ਕਰਕੇ ਭੇਜਿਆ, ਜਿਹੜੇ ਵੀ ਉੱਥੇ ਥੋੜ੍ਹੇ ਬਹੁਤ ਐਕਟਿਵ ਸਨ, ਕਿ ਅਕਾਲ ਤਖਤ ਹੁਣ ਦੁਬਾਰਾ ਨਹੀਂ ਬਣਾਉਣਾ, ਅਸੀਂ ਆਜ਼ਾਦੀ ਲੈ ਕੇ ਉਹਨੂੰ ਇਵੇਂ ਹੀ ਰਹਿਣ ਦਿਓ। ਔਰ ਇਸ ਗੱਲ ਨੇ ਸਰਕਾਰ ਨੂੰ ਵਕਤ ਪਾ ਦਿੱਤਾ। ਉਹਨਾਂ ਨੇ ਫਿਰ ਅੱਡ ਕਾਰਸੇ ਵਾਲੇ ਬਾਬੇ ਲੱਭਣ ਦੀ ਕੋਸ਼ਿਸ਼ ਕੀਤੀ ਕਿਸੇ ਤੋਂ। ਅਖੀਰ ਉਹਨਾਂ ਨੇ ਸਰਕਾਰੀ ਏਜੰਸੀ ਰਾਹੀਂ
ਭਾਵੇਂ ਧਾਰਮਿਕ ਤੌਰ ਤੇ ਬਾਬਾ ਸੰਤਾ ਸਿੰਘ ਨਿਹੰਗ ਮੁਖੀ ਨੂੰ ਖੜਾ ਕੀਤਾ, ਹੋਰਨਾਂ ਤੋਂ ਵੀ ਟੱਕ ਲਵਾਇਆ, ਲੇਕਿਨ ਸਰਕਾਰੀ ਏਜੰਸੀਆਂ ਨੇ ਬਣਾ ਕੇ ਜਿਹੜਾ ਅਕਾਲ ਤਖਤ ਖੜਾ ਕਰਤਾ। ਹਾਲਾਂਕਿ ਉਸ ਨੂੰ ਬਾਅਦ ਸਿੱਖ ਸੰਗਤਾਂ ਨੇ ਕਿਹਾ ਵੀ ਸਿੱਖਾਂ ਦੇ ਧੂਏ 'ਚ ਬਣਿਆ ਸਰਕਾਰੀ ਤਖਤ ਸਾਨੂੰ ਕਬੂਲ ਨਹੀਂ, ਸਿੱਖਾਂ ਨੇ ਢਾਹ ਕੇ ਫੇਰ ਬਣਾਇਆ। ਲੇਕਿਨ ਉਹਨਾਂ ਨੇ ਇਹ ਸਮਝ ਲਿਆ ਕਿ ਵੀ ਜੇ ਅਕਾਲ ਤਖਤ ਐਸ ਸੱਚ ਰਹਿੰਦਾ ਹੈ, ਇਹ ਤਾਂ ਹਰ ਸਿੱਖ ਦੇ ਲਈ ਜਿਹੜਾ ਹੈ ਉਹ ਮੈਸੇਜ ਹੋਏਗਾ ਜਦੋਂ ਜਾਏਗਾ। ਇਵੇਂ ਹੀ ਉਹਨਾਂ ਨੇ ਦੇਖਿਆ ਕਿ ਵੀ ਜੇ ਜੋੜੇ ਜਿਹੜੇ 10,000 ਦੇ ਕਰੀਬ ਉਹਨਾਂ ਦੀ ਗਿਣਤੀ ਦੱਸੀ ਜਾਂਦੀ ਹੈ, ਉਹਨੂੰ ਕੌਣ ਲੈ ਗਿਆ, ਕਿੱਥੇ ਚਲੇ ਗਏ, ਸਾਨੂੰ ਨਹੀਂ ਪਤਾ। ਬਿਲਕੁਲ ਉਵੇਂ ਹੀ ਜਿਵੇਂ ਅਸੀਂ 9 ਜੂਨ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਸ ਨੂੰ ਲੁੱਟਿਆ ਗਿਆ, 80 ਤੋਂ ਜ਼ਿਆਦਾ ਟਰੰਕ ਭਰ ਕੇ ਕਿਤਾਬਾਂ ਦੇ, ਔਰ ਉਹ ਇਕੱਲੀਆਂ ਕਿਤਾਬਾਂ ਨਹੀਂ, ਸਾਡਾ ਸਾਰਾ ਜਿਹੜਾ ਬਚਿਆ ਹੋਇਆ ਪਾਠ ਸੀ 16ਵੀਂ 17ਵੀਂ ਸਦੀ ਤੋਂ ਲੈ ਕੇ ਸਟਰਗਲ ਦੇ ਦੌਰਾਨ 2200 ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ, ਕਿੰਨੇ ਹੁਕਮਨਾਮੇ, ਕਿੰਨੇ ਕੀ ਕਿੱਥੇ ਗਏ, ਕੀ ਕਹਾਣੀ ਹੈ, ਕਿੰਨੇ ਮੋੜੇ ਸ਼੍ਰੋਮਣੀ ਕਮੇਟੀ ਨੂੰ। ਜਿੰਨੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ 10 ਸਾਲ ਪ੍ਰਾਈਮ ਮਿਨਿਸਟਰ ਰਿਹਾ, ਹਰ ਵਾਰ ਜਦੋਂ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਂਦਾ ਸੀ ਉਹਨੂੰ ਇੱਕ ਲਿਸਟ ਫੜਾ ਦਿੰਦੇ ਸੀ ਕਿ ਜੀ ਸ਼੍ਰੋਮਣੀ ਕਮੇਟੀ ਵਾਲੇ, ਨਾ ਉਹਨਾਂ ਨੇ ਕਦੇ ਫੋਲੋ ਕੀਤਾ, ਨਾ ਇੱਧਰ ਹੋਇਆ, ਕੋਰਟ ਅਦਾਲਤਾਂ 'ਚ ਵੀ ਕੇਸ ਨੇ ਦੂਸਰੇ ਨੇ। ਸੋ ਕੁੱਲ ਮਿਲਾ ਕੇ ਇਹ ਜਿਹੜਾ ਪਾਰਟ ਹੈ, ਔਰ ਇਸ ਸਾਰੇ ਦੇ ਇਹ ਸਾਰਾ, ਔਰ ਧਰਮੀ ਫੌਜੀਆਂ ਦੀ ਗੱਲ ਵੀ ਅਸੀਂ ਕਰਾਂਗੇ ਕਿ ਭਾਈ ਕਿਵੇਂ ਇਹ ਵੀ ਪਹਿਲੀ ਖਬਰ 9 ਜੂਨ ਨੂੰ ਹੀ BBC, ਉਸ ਵੇਲੇ ਬਾਕੀ ਤਾਂ ਸਾਰਾ ਕੱਢ ਆਫ ਜਾਂ ਦੂਜਾ ਸੀ, BBC ਦੀ ਇੰਗਲਿਸ਼ ਸਰਵਿਸ ਮਾਰਕਟ ਲਈ, ਔਰ ਫਿਰ ਬਾਕੀ ਉਦੋਂ ਸ਼ਾਇਦ ਅਜੇ ਪੰਜਾਬੀ ਸਰਵਿਸ ਉਹਨਾਂ ਦੀ ਸ਼ੁਰੂ ਨਹੀਂ ਸੀ ਹੋਈ, ਹਿੰਦੀ 'ਚ ਹੁੰਦਾ ਸੀ ਜਾਂ ਉਰਦੂ, ਜਾਂ ਥੋੜ੍ਹਾ ਬਹੁਤ ਵੌਇਸ ਆਫ ਅਮਰੀਕਾ ਦੀ ਉਰਦੂ ਸਰਵਿਸ ਦੀ ਕਵਰੇਜ ਸੀ, ਜ਼ਿਆਦਾ BBC ਦੇ ਉੱਤੇ, ਕਿਉਂਕਿ ਰੇਡੀਓ ਦੇ ਉੱਤੇ BBC ਜ਼ਿਆਦਾ ਸੁਣਿਆ ਜਾਂਦਾ ਸੀ। ਉਦੋਂ 9 ਜੂਨ ਨੂੰ ਹੀ ਇਹ ਖਬਰਾਂ ਆਈਆਂ ਕਿ ਜੀ ਇਹ ਖਬਰ ਜਦੋਂ ਕਿ ਪਹੁੰਚੀ ਹੈ ਦਰਬਾਰ ਸਾਹਿਬ ਤੇ ਹਮਲੇ ਦੀ, ਔਰ ਦੂਸਰਾ ਤੇ ਰਾਮਗੜ੍ਹ 'ਚ ਬਗਾਵਤ ਹੋਈ ਹੈ, ਪੂਨੇ 'ਚ ਹੋਈ ਹੈ, ਪੁੰਛ 'ਚ ਹੋਈ ਹੈ, ਜੰਮੂ 'ਚ ਹੋਈ ਹੈ, ਗੰਗਾ ਨਗਰ 'ਚ, ਕਿਤੇ ਰਾਮਗੜ੍ਹ ਤੋਂ ਤਾਂ ਆਲਮੋਸਟ 4000 ਦੇ ਕਰੀਬ ਜਿਹਨਾਂ ਜ਼ਿਆਦਾ ਰਿਕਰੂਟ ਸੀ, ਕੁਝ ਸੀਨੀਅਰ ਰਿਟਾਇਰਮੈਂਟ ਦੇ ਨੇੜੇ ਵੀ ਸੀ, ਪਰ ਘੱਟੋ ਘੱਟ 10-12 ਥਾਵਾਂ ਤੋਂ ਜਿਹੜੇ ਨੇ ਸਿੱਖ ਫੌਜੀ ਨਿਕਲੇ। ਗੰਗਾ ਨਗਰ ਤੋਂ ਵੀ ਜਿਹੜਾ ਸੈਂਕੜਿਆਂ ਦੀ ਗਿਣਤੀ 'ਚ ਸੀ। ਸੋ ਉਹਨੂੰ ਵੀ ਬੇਸ਼ੱਕ ਸਾਡੀਆਂ ਬਹੁਤ ਵਾਰ ਘੱਲੂਘਾਰੇ ਦੇ ਨਾਲ ਸੰਬੰਧਿਤ ਜਿਹੜੀਆਂ ਸਾਡੀਆਂ ਯਾਦਾਂ ਨੇ ਜਾਂ ਜਿਹੜੇ ਸਮਾਗਮ ਹੁੰਦੇ ਨੇ, ਉਹਨਾਂ 'ਚ ਧਰਮੀ ਫੌਜੀਆਂ ਦੇ, ਔਰ ਪਹਿਲੀ ਵਾਰ ਸੀ 47 ਤੋਂ ਬਾਅਦ ਬ੍ਰਿਟਿਸ਼ ਆਰਮੀ ਦੇ ਵਿੱਚ ਵੀ ਸੈਕੰਡ ਵਰਲਡ ਵਾਰ ਦੇ ਵੇਲੇ ਹੀ ਥੋੜ੍ਹੀ ਬਹੁਤ ਬਗਾਵਤ ਹੋਈ, ਪਰ ਇਸ ਲੈਵਲ ਦੀ ਫੌਜ ਦੀ ਬਗਾਵਤ ਔਰ ਧਰਮੀ ਫੌਜੀਆਂ ਨੇ ਸਿੱਖੀ ਦੇ ਕੇਸ ਨੂੰ ਹਾਈਲਾਈਟ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ। ਉਹਨਾਂ 'ਚੋਂ ਕੁਛ ਰਾਹ 'ਚ ਰੋਕ ਕੇ ਮਾਰੇ ਗਏ, ਕੁਛ ਜਿਹੜੇ ਨੇ ਉਹ ਗ੍ਰਿਫਤਾਰ ਹੋਏ, ਕਈਆਂ ਦੀਆਂ ਪੈਨਸ਼ਨਾਂ ਗਈਆਂ, ਕਈ ਅਜੇ ਵੀ ਜਿਹੜਾ ਉਹ ਅੰਡਰ ਟਰਾਇਲ ਉਹਨਾਂ ਨੂੰ ਕਰਕੇ, ਔਰ ਕਿੰਨੀ ਸਜ਼ਾ ਹੋਈ। ਸੋ ਇਹ ਸਾਰਾ ਜਿਹੜਾ ਪਾਰਟ ਹੈ। ਲੇਕਿਨ ਮੈਂ ਇਸ ਗੱਲ ਨੂੰ ਜਦੋਂ ਅਫਜ਼ਲ ਅਹਿਸਨ ਰੰਧਾਵੇ ਨੂੰ ਮੈਂ ਸਮਝਦਾ ਵੀ ਉਹ ਤਾਂ ਇੱਕ ਰੂਹਾਨੀਅਤ ਦੇ ਉਸ ਹਾਈਟ ਦੇ ਉੱਤੇ ਖੜਾ ਸੀ, ਉਹ ਉਸ ਨੂੰ ਨਵਾਂ ਘੱਲੂਘਾਰਾ ਵੀ ਕਹਿੰਦਾ, ਪਰ ਉਹ ਉਹਨੂੰ ਇਹ ਵੀ ਕਹਿੰਦਾ ਕਿ ਓੜਕ ਮੁੱਕੇਗੀ ਇਹ ਰਾਤ, ਸੁਣਵੇ ਰਾਈਆ ਕਰਮਾਂ ਵਾਲਿਆ ਲਿਖ ਰੱਖੀ ਇਹ ਬਾਤ। ਔਰ ਮੈਂ ਇਸ ਨੂੰ ਸਾਂਝਾ ਕਰਾਂਗਾ ਕਿ ਭਾਈ ਅਖੀਰ ਸੂਰਜ ਚੜ੍ਹੇਗਾ, ਓੜਕ ਮੁੱਕੇਗੀ ਇਹ ਰਾਤ, ਇਹ ਕਾਲੀ ਬੋਲੀ ਰਾਤ ਮੁੱਕੇਗੀ। ਔਰ ਠੀਕ 41 ਵਰੇ ਬਾਅਦ ਜਦੋਂ ਮੈਂ ਹੁਣ 9 ਜੂਨ ਨੂੰ ਇਸ ਪਲੇਟਫਾਰਮ ਤੋਂ ਇਹ ਗੱਲਬਾਤ ਕਰ ਰਹੇ ਹਾਂ, ਇਸ ਵਾਰ ਜਿਸ ਲੈਵਲ ਦੇ ਉੱਤੇ ਦੁਨੀਆ ਭਰ ਦੇ ਵਿੱਚ ਸਮਾਗਮ ਹੋਏ ਨੇ, ਬੇਸ਼ੱਕ ਅਕਾਲ ਤਖਤ ਸਾਹਿਬ ਤੇ ਹੋਰ ਵੀ ਬਿਹਤਰੀਨ ਅੰਦਾਜ਼ ਦੇ ਵਿੱਚ ਬਹੁਤ ਕੁਛ, ਬਹੁਤ ਵੱਡੀ ਗਿਣਤੀ 'ਚ ਹੋਰ ਵੀ ਸੰਗਤ ਆਉਂਦੀ, ਔਰ ਸ਼ਾਇਦ ਬਹੁਤ ਪੋਜ਼ਿਟਿਵਿਟੀ ਦੇ ਨਾਲ ਹੁੰਦਾ, ਪਰ ਏਜੰਸੀਆਂ ਨੇ ਪਹਿਲਾਂ ਹੀ ਇੱਕ ਖੇਡ ਕੇ ਕੌਣ ਸੁਨੇਹਾ ਦੇਗਾ, ਕੌਣ ਨਹੀਂ ਦੇਣ ਦੇਗਾ, ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੀ ਕਿਹਾ, ਫਲਾਣੇ ਨੇ ਕੀ ਕਿਹਾ, ਢਿਮਕੇ ਨੇ ਕੀ ਕਿਹਾ, ਕਿਹਦਾ ਕੀ ਰੋਲ ਹੈ, ਮੈਂ ਉਸ ਡਿਟੇਲ 'ਚ ਨਹੀਂ ਜਾਵਾਂਗਾ। ਪਰ 8 ਜੂਨ ਜਿਹੜਾ 4 ਜੂਨ 5 ਜੂਨ ਤੱਕ ਵੀ ਇੱਕ ਖੌਫ ਸੀ ਕਿ ਜੀ ਪੱਗਾਂ ਲੱਥਣਗੀਆਂ, ਮਾਰ ਕਟਾਈ ਹੋਏਗੀ, ਉੱਥੇ ਬੇਅਦਬੀ ਹੋਏਗੀ, ਇਹ ਮਾਹੌਲ ਉਹਨਾਂ ਨੇ ਸਿਰਜ ਦਿੱਤਾ। ਹਾਲਾਂਕਿ ਇਹਦਾ ਐਂਡ ਇਹ ਹੋਇਆ ਕਿ ਜੀ ਚਲੋ ਜਥੇਦਾਰ ਗੜਗੱਜ ਜਿਹੜੇ ਨੇ ਉਹ ਅਰਦਾਸ ਦੇ ਵਿੱਚ ਹੀ ਸੁਨੇਹਾ ਦੇ ਦੇਣਗੇ, ਅਰਦਾਸ ਕਰ ਲੈਣਗੇ, ਅਰਦਾਸ ਨੂੰ ਤਾਂ ਕੌਣ ਰੋਕ ਸਕਦਾ ਸੀ। ਤੇ ਉਹਨਾਂ ਨੇ ਵੀ ਇਸ 'ਚੋਂ ਤਸੱਲੀ ਲਈ ਕਿ ਜੀ ਮੈਂ ਤਾਂ ਅਰਦਾਸ ਦੇ ਵਿੱਚ ਹੀ ਆਪਣਾ ਸੁਨੇਹਾ ਦੇ ਦਿੱਤਾ, ਜਿਹਦੇ 'ਚ ਉਹਨਾਂ ਨੇ ਭਰਪੂਰ ਸ਼ਰਧਾਂਜਲੀ ਦਿੱਤੀ ਸ਼ਹੀਦਾਂ ਨੂੰ, ਔਰ ਇੱਕ ਲਫ਼ਜ਼ ਜਿਹੜਾ ਉਹਨਾਂ ਨੇ ਪੰਜਾਬ ਜਿਹੜਾ ਕਿ ਸਿੱਖ ਹੋਮਲੈਂਡ ਹੈ, ਹਾਲਾਂਕਿ ਉਸ ਨੂੰ ਅਸੀਂ ਜੋੜਦੇ ਹਾਂ ਕਿ ਜੀ ਉਹਨਾਂ ਨੇ ਗੱਲ ਹੋਮਲੈਂਡ ਦੀ ਜਾਂ, ਪਰ ਗੱਲ ਇਹ ਹੈ ਕਿ ਵੀ ਇੱਕ ਪਾਰਟ ਤਾਂ ਇਹ ਸੀ ਕਿ ਜਿਹੜੀ ਏਜੰਸੀਆਂ ਦੀ ਇੱਕ ਖੇਡ ਸੀ ਟਕਰਾਅ ਵਾਲੀ, ਹਾਲਾਂਕਿ
ਅੱਧਾ ਮਕਸਦ ਤਾਂ ਉਹਨਾਂ ਨੇ ਪੂਰਾ ਕਰ ਲਿਆ, ਕਿਉਂਕਿ ਆਲਰੇਡੀ ਜਿਹੜਾ ਫੋਕਸ ਇਹ ਹੋਣਾ ਚਾਹੀਦਾ ਹੈ ਕਿ ਭਾਈ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਔਰ ਜਿਵੇਂ ਇੱਕ ਜਥੇਬੰਦੀ ਦੇ ਮੁਖੀ ਨੇ ਕਿਹਾ, ਸ਼ਾਇਦ ਦਲ ਖਾਲਸਾ ਦੇ ਮੁਖੀ ਨੇ, ਕਿ ਵੀ ਇੱਕੋ ਇੱਕ ਮੌਕਾ ਹੁੰਦਾ ਹੈ ਜਦੋਂ ਕਿ ਅਸੀਂ 6 ਜੂਨ ਦਾ ਦਿਨ ਇੱਕ ਐਸਾ ਦਿਨ ਹੈ, ਹਰ ਸ਼ੇਡ ਦਾ ਸਿੱਖ ਕਿਸੇ ਦਾ ਵੀ ਪਾਸਿਓਂ ਆਉਂਦਾ ਹੈ, ਉਹਨੂੰ ਪਤਾ ਹੈ, ਉਹ ਮੰਨਦਾ ਹੈ, ਉਹ ਕਹਿੰਦਾ ਹੈ ਕਿ ਸਾਡੇ ਤੇ ਇਹ ਹਮਲਾ ਹੋਇਆ, ਸਾਡੇ ਦਰਬਾਰ ਸਾਹਿਬ ਦੀ ਬੇਅਦਬੀ ਹੋਈ। ਤੇ ਭਾਈ ਜਿਹੜਾ ਇੱਕ ਦਿਨ ਹੈ ਸਾਲ ਦਾ ਜਿਸ ਮੁੱਦੇ ਦੇ ਉੱਤੇ ਸਾਰੇ ਇਕੱਠੇ ਨੇ, ਘੱਟੋ ਘੱਟ ਉਹਨੂੰ ਤਾਂ ਉਸੇ ਹੀ ਸਪਿਰਿਟ ਦੇ ਵਿੱਚ ਮਨਾ ਲੈਣ ਦਿਓ। ਲੇਕਿਨ ਏਜੰਸੀਆਂ ਦੀ ਪਹੁੰਚ, ਔਰ ਇਹੀ ਨਹੀਂ ਕਿ ਵੀ ਇਹ ਸਾਰੇ ਨੂੰ ਅਪਸੈਟ ਕਰਨ 'ਚ ਉਹਨਾਂ ਦਾ ਰੋਲ ਸੀ, ਵੱਡੀ ਗਿਣਤੀ ਦੇ ਵਿੱਚ ਪੁਲਿਸ ਬਾਹਰ ਵੀ ਤਾਇਨਾਤ, ਪਹਿਲਾਂ ਮਾਹੌਲ ਕ੍ਰੀਏਟ ਕਰ ਦਿੰਦੇ ਨੇ, ਫਿਰ ਹੁੰਦਾ ਹੈ ਕਿ ਜੀ ਉੱਥੇ ਕੋਈ ਗੜਬੜ ਨਾ ਹੋ ਜਾਏ, ਵੱਡੀ ਗਿਣਤੀ 'ਚ ਪੁਲਿਸ ਲਾ ਦਿੰਦੇ ਨੇ। ਅੰਦਰ ਵੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਨੇ ਸਿਵਲ ਦੇ ਵਿੱਚ ਪੁਲਿਸੀਏ ਜਾਂਦੇ ਨੇ, ਹਾਲਾਂਕਿ 2200 ਤੋਂ ਜ਼ਿਆਦਾ ਦੀ ਟਾਸਕ ਫੋਰਸ ਸ਼੍ਰੋਮਣੀ ਕਮੇਟੀ ਨੇ ਭਰਤੀ ਕੀਤੀ ਹੋਈ ਹੈ। ਲੇਕਿਨ ਇਹ ਆਪਣੇ ਆਪ ਦੇ ਵਿੱਚ ਇੱਕ, ਲੇਕਿਨ ਇਸ ਦੀ ਪੋਜ਼ਿਟਿਵਿਟੀ ਇਹ ਸੀ ਕਿ ਅਕਾਲ ਤਖਤ ਤੇ ਵੀ ਇਕੱਠ, ਜਿੱਥੇ ਸਿੱਖ ਹੋਮਲੈਂਡ ਦਾ ਭਾਵੇਂ ਅਰਦਾਸ ਦੇ ਰੂਪ 'ਚ ਜ਼ਿਕਰ ਹੁੰਦਾ ਹੈ, ਤੇ ਉੱਥੋਂ ਜੇ ਅਸੀਂ 13,000 ਮੀਲ ਅਮਰੀਕਾ ਤੱਕ ਜਾਈਏ ਔਰ ਉਸ ਤੋਂ ਵੀ ਬਿਯੋਂਡ ਸਾਊਥ ਅਮਰੀਕਾ ਔਰ ਆਸਟ੍ਰੇਲੀਆ, ਨਿਊਜ਼ੀਲੈਂਡ ਤੱਕ ਜਾਈਏ, ਐਸਾ ਕੋਈ ਗੁਰਦੁਆਰਾ ਦੁਨੀਆ ਭਰ ਦਾ ਨਹੀਂ ਹੋਏਗਾ ਜਿੱਥੇ ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਨਾ ਕੀਤਾ ਗਿਆ ਹੋਵੇ। ਔਰ ਜਿਸ ਅੰਦਾਜ਼ ਦੇ ਵਿੱਚ ਅਸੀਂ ਔਰ ਪ੍ਰੋਟੈਸਟ, ਬੇਸ਼ੱਕ ਗਿਣਤੀ ਥੋੜੀ ਹੋਏ ਬਹੁਤੀ ਹੋਏ, ਰੋਸ ਵਿਖਾਵਾ ਬਹੁਤ ਇੰਪੋਰਟੈਂਟ ਹੈ ਘੱਲੂਘਾਰਾ ਹਫ਼ਤੇ। ਔਰ ਅਸੀਂ ਦੇਖਦੇ ਹਾਂ ਕਿ ਲੰਡਨ ਦੇ ਵਿੱਚ ਐਜ਼ ਯੂਜੂਅਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨੇ ਕੀਤਾ। ਫਰੈਂਕਫਰਟ ਸਾਡੇ ਵੀਰ ਸਾਹਿਬ ਗੁਰਚਰਨ ਸਿੰਘ ਗੁਰਾਇਆ, ਉਹਨਾਂ ਨੇ ਪਿਕਚਰਸ ਵੀ ਭੇਜੀਆਂ, ਉਸ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਇਸ਼ਤਿਹਾਰ ਵੀ ਸੀ। ਇਸੇ ਤਰ੍ਹਾਂ ਬਾਕੀ ਮੁਲਕਾਂ ਦੇ ਵਿੱਚ, ਕੈਨੇਡਾ ਦੇ ਵਿੱਚ ਬਹੁਤ ਵੱਡੇ ਪੈਮਾਨੇ ਦੇ ਉੱਤੇ ਸਿੱਖ ਸੰਗਤਾਂ ਨੇ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕੀਤੀ। ਅਮਰੀਕਾ 'ਚ ਅਸੀਂ ਦੇਖਦੇ ਹਾਂ, ਬੇਸ਼ੱਕ ਅਸੀਂ ਕਿਉਂਕਿ ਫਲਾਈ ਕਰਨਾ ਸੀ 7 ਜੂਨ ਦੇ ਪ੍ਰੋਗਰਾਮ ਲਈ, ਔਰ ਵਾਸ਼ਿੰਗਟਨ DC ਇੰਡੀਅਨ ਐਮਬੈਸੀ ਦੇ ਬਾਹਰ ਜ਼ੋਰਦਾਰ ਵਿਖਾਵਾ ਜਿਹੜਾ ਹੈ ਉਹ 7 ਤਰੀਕ ਨੂੰ ਹੁੰਦਾ ਹੈ, ਜਿਹਦੇ 'ਚ ਨਿਊਯਾਰਕ, ਨਿਊ ਜਰਸੀ, ਪੈਨਸਿਲਵੇਨੀਆ ਸਾਰੇ ਪਾਸਿਓਂ ਸਿੱਖ ਸੰਗਤਾਂ ਸ਼ਮੂਲੀਅਤ ਕਰਦੀਆਂ ਨੇ। ਹਿਊਸਟਨ ਦੇ ਵਿੱਚ ਸਾਡੇ ਵੀਰ ਡਾਕਟਰ ਹਰਦਮ ਸਿੰਘ ਆਜ਼ਾਦ, ਸਰ ਧਿਆਨ ਸਿੰਘ, ਇਹ ਸਾਰੇ ਸਾਡੇ, ਔਰ ਈਵਨ ਕਸ਼ਮੀਰੀ ਵੀ ਨਾਲ, ਬੀਬੀ ਗਜ਼ਾਲਾ ਹਬੀਬ, ਮੈਂ ਪਿਕਚਰਸ ਹੀ ਦੇਖੀਆਂ ਨੇ। ਇਸੇ ਤਰ੍ਹਾਂ ਈਵਨ ਸ਼ਿਕਾਗੋ, ਜਿਹਦੇ 'ਚ ਭਾਈ ਗੁਰਦੇਵ ਸਿੰਘ ਹੋਰਾਂ ਨੇ ਸ਼ਮੂਲੀਅਤ ਵੀ ਕੀਤੀ ਪ੍ਰੋਟੈਸਟ ਦੇ ਵਿੱਚ ਵੀ, ਅਗਲੇ ਦਿਨ ਸ਼ਹੀਦੀ ਦੀਵਾਨ ਦੇ ਵਿੱਚ ਵੀ, ਸੈਨ ਫਰਾਂਸਿਸਕੋ। ਸੋ ਇਹ ਆਪਣੇ ਆਪ ਦੇ ਵਿੱਚ ਨੇ। ਲੇਕਿਨ ਇਸ ਸਾਰੇ ਦੇ ਨਾਲ ਜਿਹੜਾ ਪਾਰਟ ਅਸੀਂ ਈਵਨ ਫਰੀडम ਮਾਰਚ ਦੇ ਰੂਪ 'ਚ ਉਹ ਵੀ ਗੱਲ ਕਰਦੇ ਹਾਂ ਕਿ ਵੀ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਸੈਨ ਫਰਾਂਸਿਸਕੋ 7 ਜੂਨ ਦੇ ਇਕੱਠ ਦੇ ਵਿੱਚ ਸ਼ਾਮਲ ਹੋਈਆਂ। ਲੇਕਿਨ ਉਸ ਤੋਂ ਪਹਿਲਾਂ ਜਿਹੜੀ ਬਹੁਤ ਅਹਿਮੀਅਤ ਵਾਲੀ US ਕਾਂਗਰਸ ਦੇ ਹਵਾਲੇ ਨਾਲ ਜਿਹੜੀ ਗੱਲ ਹੈ ਕਿ US ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਅਰਦਾਸ ਹੋਈ। ਹੁਣ ਗੱਲ ਇਹ ਨਹੀਂ ਹੈ ਕਿ ਵੀ ਇਹ ਠੀਕ ਹੈ ਵੀ ਅਰਦਾਸ ਉੱਥੇ ਕੋਈ ਸਾਡੀ ਜਿਹੜੀ ਗੁਰਦੁਆਰਾ ਸਾਹਿਬਾਨ ਵਾਲੀ ਅਰਦਾਸ ਹੁੰਦੀ ਹੈ ਉਵੇਂ ਤਾਂ ਨਹੀਂ ਹੁੰਦਾ। ਉਸ ਦੀਆਂ ਪਹਿਲਾਂ ਅਪਰੂਵਲਸ ਹੁੰਦੀਆਂ ਨੇ, ਤੁਸੀਂ ਆਪਣਾ ਸਿੱਖੀ ਦਾ ਮੈਸੇਜ ਕੀ ਹੈ, ਕਿਵੇਂ ਜਿਹੜਾ ਅਸੀਂ ਇਨਸਾਨੀਅਤ 'ਚ ਯਕੀਨ ਰੱਖਦੇ ਹਾਂ। ਔਰ ਇਸ ਅਰਦਾਸ ਦੇ ਵਿੱਚ ਵੀ ਜਿਹੜੇ ਲਫ਼ਜ਼ ਨੇ ਕਿ ਵਨ ਯੂਨੀਵਰਸਲ ਕ੍ਰੀਏਟਰ ਗੋਡ ਬਾਈ ਦਾ ਗ੍ਰੇਸ ਆਫ ਦਾ ਟਰੂ ਗੁਰੂ, ਇੱਕ ਓਂਕਾਰ ਸਤਿਗੁਰ ਪ੍ਰਸਾਦ ਦੇ ਨਾਲ, ਔਰ ਇਹ ਅੰਗਰੇਜ਼ੀ ਦੇ ਵਿੱਚ ਇਜ਼ਾਹਰ ਹੁੰਦਾ। ਔਰ ਇਹ ਅਰਦਾਸ ਦੀ ਅਹਿਮੀਅਤ ਇਹ ਹੈ ਕਿ ਉਸ ਵੇਲੇ ਹਾਲਾਂ ਉਹਦੇ ਨੇੜੇ ਜਿੰਨੀਆਂ ਇਸ ਵਾਰ ਤਲਾਸ਼ੀਆਂ ਸੀ ਜਾਂ ਸਿਕਿਉਰਿਟੀ, ਤੁਹਾਡੇ ਮੋਬਾਈਲ ਫੋਨ ਵੀ ਤੁਸੀਂ ਨਹੀਂ ਸੀ ਲਿਜਾ ਸਕਦੇ, ਈਵਨ ਪੈਨ ਵੀ ਤੁਹਾਡੇ ਕੋਲ ਨਹੀਂ ਸੀ ਹੋ ਸਕਦਾ। ਇੱਕ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਉਹਨਾਂ ਦੀ ਵਿਜ਼ਿਟਰ ਗੈਲਰੀ ਹੁੰਦੀ ਹੈ ਉਹ ਬਿਲਕੁਲ ਭਰੀ ਹੋਈ ਸੀ ਸਿੰਘਣੀਆਂ ਦੇ ਨਾਲ। ਬਹੁਤ ਸਾਰੇ ਯੰਗਸਟਰ ਜਿਹੜੇ 2 ਦਿਨ ਪਹਿਲਾਂ ਵਾਸ਼ਿੰਗਟਨ ਆ ਗਏ ਸੀ, ਉਹਨਾਂ ਨੇ ਕਾਂਗਰਸਮੈਨਾਂ ਦੇ ਦਫ਼ਤਰਾਂ 'ਚ ਜਾ ਕੇ ਲੌਬੀ ਕੀਤੀ, ਦੱਸਿਆ ਸਾਡੇ ਨਾਲ ਕੀ ਹੋਇਆ, ਅੱਜ ਅਸੀਂ ਕਿੱਥੇ ਖੜੇ ਹਾਂ। ਔਰ ਉਹ ਵੀ ਵੱਡੀ ਗਿਣਤੀ 'ਚ ਨੌਜਵਾਨ ਬੱਚੇ ਬੱਚੀਆਂ ਸੀ, ਵੱਡੀ ਗਿਣਤੀ 'ਚ ਰਿਪਰੈਜ਼ੈਂਟੇਟਿਵ ਗੈਦਰਿੰਗ ਸੀ। UK ਤੋਂ ਡਾਕਟਰ ਇਕਦਾਰ ਕਰਾਮਤ ਚੀਮਾ ਆਏ ਹੋਏ ਸੀ। ਔਰ ਕਿਉਂਕਿ ਇਹ ਫੰਕਸ਼ਨ ਔਰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਜਿਹਨੇ ਬਹੁਤ ਐਫਰਟ ਕੀਤਾ ਵਿਦ US ਸਿੱਖ ਕਾਂਗਰੈਸ਼ਨਲ ਕਾਕਸ ਦੇ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਲੋਕਲ ਵੀ ਸਾਰਿਆਂ ਦਾ ਐਫਰਟ ਸੀ ਉਹਦੇ 'ਚ। ਔਰ ਉਸ ਸਾਰੇ 'ਚ ਜਿਹੜਾ ਮੂਲ ਰੂਪ ਦੇ ਵਿੱਚ
ਉਸ ਦਿਨ ਦਾ ਸੈਸ਼ਨ, ਕਿਉਂਕਿ ਜਿਹੜੀ ਕਾਂਗਰਸ ਹੈ ਇਨ ਸੈਸ਼ਨ ਹੈ, ਸੋ ਉਹ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਅਰਦਾਸ, ਔਰ ਕੁਦਰਤੀ 6 ਜੂਨ ਦਾ ਦਿਨ ਸੀ। ਇੱਕ ਪਾਸੇ ਅਕਾਲ ਤਖਤ 'ਤੇ ਅਰਦਾਸ ਹੋ ਰਹੀ ਸੀ, ਇੱਕ ਪਾਸੇ US ਹਾਊਸ ਦੇ ਵਿੱਚ ਹੋ ਰਹੀ ਸੀ। ਔਰ ਇਸ ਦੇ ਬੜੇ ਜ਼ਾਹਰਾ ਤੌਰ ਦੇ ਉੱਤੇ ਪਹਿਲਾਂ ਤਾਂ ਸਿੱਖ ਪਰਸਪੈਕਟਿਵ ਦੇ ਵਿੱਚ ਰੱਬ ਦੀ, ਜਾਂ ਅਸੀਂ ਈਮਾਨ ਦੀ ਜਦੋਂ ਗੱਲ ਕਰਦੇ ਹਾਂ ਕਿ ਆਲਮਾਈਟੀ ਗੋਡ, ਵਾਹਿਗੁਰੂ, we call you by many names but you are one, keep your divine hand over the members of this house as they help steer the future of our great nation। ਕਿ ਵਾਹਿਗੁਰੂ ਕਿਰਪਾ ਕਰੋ ਜਿਹੜੇ ਇਸ ਹਾਊਸ ਨੂੰ ਚਲਾਉਣ ਵਾਲੇ ਨੇ, ਇਹ ਸਾਰੇ ਦੇ, ਇਹਨਾਂ ਦੇ ਉੱਤੇ ਜਿਹੜਾ ਉਹ ਤੁਹਾਡਾ ਹੱਥ ਹੋਏ। ਕੀਪ ਟਰੂਥ ਔਨ ਆਵਰ ਟੰਗਸ, ਅਸੀਂ ਸੱਚ ਦੇ ਰਾਹ 'ਤੇ ਤੁਰਨ ਵਾਲੇ, ਸੱਚ ਬੋਲੀਏ। ਲਵ ਇਨ ਆਵਰ ਹਾਰਟ, ਸਾਡੇ ਦਿਲਾਂ ਦੇ ਵਿੱਚ ਪਿਆਰ ਹੋਏ। ਐਂਡ ਸਾਊਂਡ ਜਜਮੈਂਟ ਇਨ ਆਵਰ ਮਾਈਂਡਸ, ਕਿ ਕਿਸੇ ਵੀ ਚੀਜ਼ ਨੂੰ ਠੀਕ ਔਰ ਗਲਤ ਪਛਾਣਨ ਦੀ ਸਾਡੇ 'ਚ ਸਮਰੱਥਾ ਹੋਏ। ਰਿਮਾਈਂਡ ਅਸ ਆਫ ਆਵਰ ਪਰਪਸ ਟੂ ਲਵ ਐਂਡ ਸਰਵ ਵਨ ਅਦਰ ਐਂਡ ਕ੍ਰੀਏਟ ਅ ਮੋਰ ਪੀਸਫੁਲ ਵਰਲਡ, ਕਿ ਅਸੀਂ ਇੱਕ ਦੂਸਰੇ ਨੂੰ ਪਿਆਰ ਕਰੀਏ, ਸ਼ਾਂਤਮਈ ਅੰਦਾਜ਼ ਦੇ ਵਿੱਚ ਜਿਹੜਾ ਇਹ ਦੁਨੀਆ ਦੇ ਵਿੱਚ ਅਮਨ ਹੋਏ। We ask for blessings up to all leaders as they work for the common good. Give all who govern this land humility and courage, integrity and compassion, ਕਿ ਵੀ ਇਹ ਸਾਰੇ ਗੁਣ ਹੋਣ ਜਿਨ੍ਹਾਂ ਨੇ ਮੁਲਕ ਨੂੰ ਰਨ ਕਰਨੇ। Release each one of us from ego, ਸਾਨੂੰ ਹਉਮੈ ਤੋਂ, ਅਹਮ ਤੋਂ ਜਿਹੜਾ ਉਹ ਛੁਟਕਾਰਾ ਦਿਓ। So that we may serve selflessly, help us remember that we belong to one family, ਕਿ ਬਈ ਸਾਨੂੰ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਫਰਮਾਇਆ ਹੋਇਆ recognize the entire human race as one, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ। ਸਾਨੂੰ ਇਹ ਜਿਹੜਾ ਇਸ ਫੇਥ ਦੇ ਨਾਲ ਔਰ ਇਵੇਂ ਹੀ ਅਸੀਂ ਹਰ ਇਨਸਾਨ ਨੂੰ ਟਰੀਟ ਕਰੀਏ। We ask the Almighty to keep watch over our nation's protectors who work tirelessly day and night to ensure our safety and our freedom। ਫਿਰ ਉਹਨਾਂ ਦੇ ਲਈ ਜਿਹੜੇ ਦੁਨੀਆ ਭਰ ਦੇ ਵਿੱਚ ਅਮਰੀਕੀ ਫੌਜਾਂ ਔਰ ਦੂਸਰੀਆਂ ਅਮਨ ਔਰ ਦੂਸਰੇ ਲਈ ਕੰਮ ਕਰਦੀਆਂ ਨੇ, ਉਹਨਾਂ ਦੀ ਵੈਲਬੀਂਗ। ਫਿਰ ਕਿ ਹੇ ਵਾਹਿਗੁਰੂ ਤੁਸੀਂ ਹਰ ਪਾਸੇ ਹੋ, ਯੂ ਆਰ ਐਵਰੀਵੇਅਰ, ਆਲ ਆਰ ਯੋਰਸ, whatever is seen, oh God is your form, my Lord you are but one। ਕਿ ਹੇ ਵਾਹਿਗੁਰੂ ਤੇਰਾ ਕੋਈ ਸ਼ਰੀਕ ਨਹੀਂ ਹੈ, ਤੂੰ ਇੱਕੋ ਇੱਕ ਹੈ, ਸਾਰੀ ਕਾਇਨਾਤ ਤੇਰੇ ਹੁਕਮ ਦੇ ਵਿੱਚ ਹੈ ਔਰ ਇਸ ਹੁਕਮ ਦੇ ਨਾਲ ਹੀ ਇਹ ਦੁਨੀਆ ਚੱਲਦੀ ਹੈ। ਇਨ ਦਾ ਨੇਮ ਆਫ ਨਾਨਕ find everlasting optimism with your will, Almighty God, may there be grace for entire humanity। ਇਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦਾ ਪਾਰਟ ਹੈ। ਫਿਰ ਉਹਨਾਂ ਨੇ ਕਿਹਾ we pay homage to all the martyrs of the world who fought for liberty, justice and equality। ਅਸੀਂ ਉਹਨਾਂ ਸਾਰੇ ਸ਼ਹੀਦਾਂ ਨੂੰ ਸਮਰਪਿਤ ਜਿਹੜਾ ਉਹ ਯਾਦ ਕਰਦੇ ਹਾਂ, ਉਹਨਾਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਜਿਹੜੇ ਆਜ਼ਾਦੀ ਦੇ ਲਈ, ਇਨਸਾਫ ਦੇ ਲਈ ਔਰ ਬਰਾਬਰੀ ਦੇ ਹੱਕਾਂ ਲਈ ਲੜੇ। ਫਿਰ ਉਹਨਾਂ ਨੇ ਭਾਈ ਸਾਹਿਬ ਨੇ ਪੰਜਾਬੀ ਦੇ ਵਿੱਚ ਪ੍ਰਣਾਮ ਸ਼ਹੀਦਾਂ ਨੂੰ ਕਹਿ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਊਸ ਦੇ ਵਿੱਚ ਗੁੰਜਾਈ। ਔਰ ਜਿਸ ਆਨਰ ਦੇ ਨਾਲ ਮੈਂ, ਕਿਉਂਕਿ ਜਦੋਂ ਤੁਸੀਂ ਉਹ ਦੇਖਦੇ ਹੋ ਇੱਕ ਡੈਕੋਰਮ ਹੁੰਦਾ ਹੈ, ਸਪੀਕਰ ਹਾਊਸ ਦਾ ਖੜਾ ਹੁੰਦਾ ਹੈ। ਹੁਣ ਹਾਲਾਂ ਅੰਦਰ ਇੱਕ ਜਿਵੇਂ ਮੈਂ ਕਿਹਾ ਵੀ ਪੈਨ ਤੱਕ ਨਹੀਂ ਜਾ ਸਕਦਾ, ਪਰ ਉਹਨਾਂ ਨੂੰ ਇਹ ਪਤਾ ਸੀ ਕਿ ਭਾਈ ਕਿਰਪਾਨ ਸਾਡਾ ਕਕਾਰ ਹੈ ਔਰ ਭਾਈ ਸਾਹਿਬ ਨੇ ਉੱਤੋਂ ਦੀ ਵੱਡੀ ਕਿਰਪਾਨ ਪਾਈ ਹੋਈ ਸੀ। ਉਹਨਾਂ ਨੂੰ ਸੈਪਰੇਟ ਰੂਮ ਰਾਹੀਂ ਬੜੇ ਆਨਰ ਰਾਹੀਂ ਲਿਆਂਦਾ ਗਿਆ, ਸਪੀਕਰ ਵੀ ਖੜਾ ਹੋਇਆ, ਬਾਕੀ ਵੀ। ਔਰ ਫਿਰ ਸਪੀਕਰ ਦੇ ਨਾਲ ਖਲੋ ਕੇ ਭਾਈ ਸਾਹਿਬ ਨੇ ਅਰਦਾਸ ਕੀਤੀ। ਸਾਰੇ ਕਾਂਗਰਸਮੈਨ ਜਿਹੜੇ ਸੀ ਉਹ ਖਲੋਤੇ ਸੀ ਅੱਖਾਂ ਬੰਦ ਕਰਕੇ ਇਨ ਪ੍ਰੇਅਰ। ਇਹ ਆਪਣੇ ਆਪ ਦੇ ਵਿੱਚ ਹਾਲਾਂ ਸ਼ਾਰਟ 10 ਮਿੰਟ ਦਾ ਇਹ ਸਾਰਾ ਹੋਏਗਾ, ਲੇਕਿਨ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਆਨਰਿੰਗ ਸੀ। ਔਰ ਬਾਅਦ ਚ ਡਾਕਟਰ ਚੀਮਾ ਨੇ ਕਿਹਾ ਵੀ ਦੇਖੋ ਇੰਨੇ ਮਿਲੀਅਨ ਮੁਸਲਮਾਨ ਰਹਿੰਦੇ ਨੇ ਅਮਰੀਕਾ ਦੇ ਵਿੱਚ, ਕਦੇ US ਹਾਊਸ ਦੇ ਵਿੱਚ ਕੁਰਾਨੇ ਮਜੀਦ ਦੀ ਤਲਾਵਤ ਨਹੀਂ ਹੋਈ, ਕਦੇ ਕਿਸੇ ਹੋਰ ਮਜ਼ਹਬ ਨਾਲ ਰਿਲੇਟਡ। ਇਹ ਸਿੱਖਾਂ ਨੂੰ ਹੀ ਸ਼ਰਫ ਹਾਸਲ ਹੈ ਕਿ ਬਈ, ਔਰ ਇਕੱਲਾ ਇਹੀ ਨਹੀਂ, ਉਸ ਤੋਂ ਬਾਅਦ ਜਦੋਂ ਜਿਹੜੇ ਕਾਂਗਰਸਮੈਨ ਦੇ ਡਿਸਟ੍ਰਿਕਟ 'ਚੋਂ ਇਹ ਸਪਾਂਸਰ ਕੀਤਾ ਗਿਆ ਸੀ, ਉਹਨਾਂ ਨੇ ਆ ਕੇ ਸਿੱਖਾਂ ਦੀ ਤਾਰੀਫ ਦੇ ਵਿੱਚ ਜੋ ਕਿਹਾ, ਉਹਨਾਂ ਨੇ ਕਿਹਾ ਕਿ ਵੀ ਅੱਜ D-Day ਵੀ ਹੈ ਕਿਉਂਕਿ ਸੈਕੰਡ ਵਰਲਡ ਵਾਰ ਦੇ ਨਾਲ। ਔਰ D-Day 'ਚ ਵੀ ਜਿਹੜੇ ਸਿੱਖ ਫੌਜੀ ਨੇ ਮੋਢੇ ਨਾਲ ਮੋਢਾ ਜੋੜ ਕੇ ਅਮਰੀਕਨ ਐਲਾਈਜ਼ ਦੇ ਨਾਲ ਉਹ ਲੜੇ ਹੋਏ ਨੇ। ਸਿੱਖ ਕੌਮ ਅਮਰੀਕਾ ਦਾ ਐਸੈਟ ਹੈ ਕਿਉਂਕਿ ਹਰ ਮੁਸੀਬਤ ਦੇ ਵੇਲੇ ਸਿੱਖ ਸਭ ਤੋਂ ਅੱਗੇ ਹੁੰਦੇ ਨੇ
ਔਰ ਜਿਹੜੀਆਂ ਅਮਰੀਕਨ ਵੈਲਿਊਜ਼ ਨੇ ਅਸਲ 'ਚ ਉਹ ਸਿੱਖ ਧਰਮ ਦੇ ਵਿੱਚ ਇੰਬਾਈਬਡ ਨੇ। ਇਹ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਨੇ। ਸ਼ਾਇਦ ਬਹੁਤ ਸਾਰਿਆਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਵੀ ਨਹੀਂ ਜੀ ਇਹ ਤਾਂ ਇੱਕ ਫਾਰਮਲ, ਬੇਸ਼ੱਕ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਿੰਬੋਲਿਕ ਹੁੰਦੀਆਂ, ਪਰ ਇਸ ਤੋਂ ਬਿਯੋਂਡ ਜਦੋਂ ਬਾਅਦ 'ਚ ਬਾਹਰ ਆਏ ਔਰ ਆਲਮੋਸਟ 2 ਘੰਟੇ ਇੱਕ ਵੱਡਾ ਕਮਰਾ ਜਿਹੜਾ ਕਿ ਸਿੱਖਾਂ ਨੂੰ ਉਹਨਾਂ ਨੇ ਹਰ ਸਾਲ ਦਿੰਦੇ ਨੇ ਕਿ ਵੀ ਤੁਸੀਂ ਯਾਦ ਕਰ ਸਕਦੇ ਹੋ, ਫਰੈਂਡਸ ਆਫ ਸਿੱਖ ਕਾਂਗਰੈਸ਼ਨਲ ਕਾਕਸ ਵੱਲੋਂ ਇਹ ਜਿਹੜਾ ਅਲਾਟ ਕੀਤਾ ਜਾਂਦਾ, ਉਹਦੇ 'ਚ ਵੀ ਵੱਡੀਆਂ ਇੱਕ ਪਾਸੇ ਠੱਠਾ ਅਕਾਲ ਤਖਤ ਸੀ, ਇੱਕ ਪਾਸੇ ਦਰਬਾਰ ਸਾਹਿਬ ਦਾ ਪਾਰਟ ਸੀ। ਔਰ ਉਹਦੇ 'ਚ ਹੁੰਦਾ ਤਾਂ ਇਹ ਹੈ ਕਿਉਂਕਿ ਹਾਊਸ ਇਨ ਸੈਸ਼ਨ ਹੁੰਦਾ ਹੈ, ਕਾਂਗਰਸਮੈਨ ਆਏ ਚਲੇ ਗਏ, ਕਮਿਊਨਿਟੀ ਲੀਡਰ ਵੀ ਜਿਹੜੇ ਨੇ, ਔਰ ਲਗਭਗ 2 ਘੰਟੇ ਜਿਹੜਾ ਇਹ ਸਮਾਗਮ ਚੱਲਿਆ ਔਰ ਉਹਦੇ 'ਚ ਲਗਭਗ 1.5 ਦਰਜਨ ਕਾਊਂਟਰੀ ਮੈਂ ਕੀਤੇ ਕਿਉਂਕਿ ਅੰਦਰ ਸਟ੍ਰਿਕਟਲੀ ਫੋਰਬਿਡਨ ਸੀ ਕਿ ਤੁਸੀਂ ਕੋਈ ਵੀਡੀਓਗ੍ਰਾਫੀ ਨਹੀਂ ਕਰ ਸਕਦੇ, ਕੋਈ ਦੂਜੇ ਨਹੀਂ ਕਰ ਸਕਦੇ। ਪਰ ਸਾਡੀ ਟੈਕਨੀਕਲ ਟੀਮ ਨੇ ਕਿਹਾ ਕੈਮਰੇ ਕੁਮਰੇ ਤਾਂ ਖੋਲ੍ਹਣ ਹੀ ਨਹੀਂ ਦਿੱਤੇ ਉਹਨਾਂ ਨੇ, ਪਰ ਉਹਨਾਂ ਨੇ ਕੈਮਰੇ ਨਾਲ ਹੀ ਫੋਟੋਆਂ ਖਿੱਚਣ ਦੇ ਬਹਾਨੇ ਬਹੁਤ ਸਾਰਿਆਂ ਦੀਆਂ ਕਾਂਗਰਸਮੈਨਾਂ ਦੀਆਂ ਤਕਰੀਰਾਂ ਵੀ ਜਿਹੜੀਆਂ ਨੇ ਉਹ ਕੀਤੀਆਂ। ਔਰ ਜਦੋਂ TV 84 ਨੇ ਉਹਨਾਂ ਨੂੰ ਟੈਲੀਕਾਸਟ ਕੀਤਾ 17-18 ਹਜ਼ਾਰ ਬੰਦੇ ਤੱਕ ਉਹ ਪਹੁੰਚੀ। ਔਰ ਕਿਉਂਕਿ ਬਾਕੀ ਵੀ ਮੀਡੀਆ ਉਹਨੂੰ ਕਵਰ ਕਰਨ ਲਈ ਸੀ, ਲੇਕਿਨ ਬਹੁਤਿਆਂ ਦੇ ਕੋਲ ਜਿਹੜਾ ਉਹ ਸਾਡੀ ਫੁਟੇਜ ਹੈ ਉਹਨੂੰ ਹੀ ਹਰ ਇੱਕ ਨੇ ਇਸਤੇਮਾਲ ਕੀਤਾ। ਔਰ ਪ੍ਰੋਮੀਨੈਂਟ ਕਾਂਗਰਸ ਔਰ ਦੋਨੋਂ ਹੀ ਜਿਹੜੇ ਰਿਪਬਲਿਕਨ ਔਰ ਡੈਮੋਕ੍ਰੈਟ ਪਾਰਟੀ ਦੇ ਵਿਪ ਜਿਹੜੇ ਨੇ ਪਾਵਰਫੁਲ, ਦੋਨੋਂ ਆਏ ਉੱਥੇ ਬੋਲੇ ਔਰ ਸਿੱਖਾਂ ਨੂੰ ਉਹਨਾਂ ਨੇ ਟ੍ਰਿਬਿਊਟ ਦਿੱਤੀ। ਜੂਨ 84 ਦਾ ਉਹਨਾਂ ਨੇ ਜਿਹੜਾ ਜ਼ਿਕਰ ਕੀਤਾ ਔਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਸੱਚ ਦੇ ਨਾਲ ਖੜੇ ਹਾਂ, ਹਮੇਸ਼ਾ ਤੁਹਾਡੇ ਨਾਲ ਜਿਹੜਾ ਹੋਏਗਾ। ਔਰ ਇਸ ਸਾਰੇ ਦਾ ਨਤੀਜਾ ਸੀ, ਹਾਲਾਂ ਬੇਸ਼ੱਕ ਸ਼ੁਰੂ 'ਚ ਲੱਗਾ ਵੀ ਇਹ ਤਾਂ ਨੈਗੇਟਿਵਿਟੀ ਹੈ, ਲੇਕਿਨ ਹੁਣ ਇਲੀਨੋਇਸ ਦੀ ਇੱਕ ਕਾਂਗਰਸ ਵੂਮਨ ਜਿਹੜੀ ਆਲਰੇਡੀ ਕੁਛ ਮਹੀਨੇ ਪਹਿਲਾਂ ਹਿਟਲਰ ਦੀ ਤਾਰੀਫ ਕਰ ਰਹੀ ਸੀ, ਉਹਨੇ ਜੋ ਹੀ ਦੇਖਿਆ ਉਹਨੇ ਕਿ ਵੀ ਕਾਂਗਰਸ ਦੇ ਵਿੱਚ ਤਾਂ ਅਰਦਾਸ ਹੋ ਰਹੀ, ਉਹਨੇ ਸਮਝਿਆ ਕਿ ਕੋਈ ਮੁਸਲਮਾਨ ਹੈ। ਉਹਨੇ ਲਿਖਿਆ ਕਿ ਜੀ ਇਹ ਬਹੁਤ ਵੱਡਾ ਗੁਨਾਹ ਹੈ ਕਿ ਕੋਈ ਮੁਸਲਮਾਨ ਸਾਡੇ ਇਸ ਮੁਲਕ ਦੇ ਵਿੱਚ ਹਾਊਸ ਦੀ ਸ਼ੁਰੂਆਤ 'ਚ ਅਰਦਾਸ ਕਰੇ। ਫਿਰ ਉਹਨੂੰ ਕਿਸੇ ਨੇ ਕਿਹਾ ਹੋਣਾ ਵੀ ਉਹ ਸਿੱਖ ਹੈ। ਉਹਨੇ ਕਿਹਾ ਵੀ ਸਿੱਖ ਵੀ ਜਿਹੜਾ ਨਹੀਂ ਹੋਣਾ ਚਾਹੀਦਾ, ਦਿਸ ਕੰਟਰੀ ਇਜ਼ ਰੂਟਡ ਇਨ ਦਾ ਕ੍ਰਿਸਚਨ ਵੈਲਿਊਜ਼ ਐਂਡ ਓਨਲੀ ਕ੍ਰਿਸਚਨ। ਇੰਨੀ ਨਫ਼ਰਤ ਭਰਿਆ ਉਹਦਾ ਟਵੀਟ ਸੀ। ਪਰ ਅਮਰੀਕਾ ਦੀ ਬਿਊਟੀ ਇਹ ਹੈ ਕਿ ਵਿਦਨ ਮਿੰਟ ਜਿਉਂ ਹੀ ਉਹ ਟਵੀਟ ਬਾਹਰ ਆਇਆ, ਉਸ ਦੇ ਉੱਤੇ ਦੂਸਰੇ ਕਾਂਗਰਸਮੈਨ ਹੀ ਝਪਟ ਪਏ ਔਰ ਨਤੀਜੇ ਦੇ ਤੌਰ ਤੇ ਉਹ ਭੱਜ ਗਈ, ਦੋਨੋਂ ਹੀ ਆਪਣੇ ਟਵੀਟ ਡਿਲੀਟ ਕਰਕੇ। ਲੇਕਿਨ ਹੁਣ ਇਹ ਇੱਕ ਪੂਰੀ ਮੋਮੈਂਟਮ ਬਣੀ ਹੈ ਕਿ ਬਈ ਇਹ ਮਾਫੀ ਮੰਗੇ ਔਰ ਈਵਨ ਇਸ ਦੇ ਉੱਤੇ ਬੀਬੀ ਢਿੱਲੋਂ ਜਿਹੜੇ ਇੰਪੋਰਟੈਂਟ ਅਹੁਦੇ ਤੇ ਨੇ ਉਹਨਾਂ ਨੇ ਵੀ, ਔਰ ਬਹੁਤ ਸਾਰੇ ਈਵਨ ਸੈਨੇਟਰ ਚੱਕ ਸ਼ੂਮਰ, ਉਹਨੇ ਕਿਹਾ ਵੀ ਇੱਦਾਂ ਦੀ ਨਫ਼ਰਤ ਦੀ ਕੋਈ ਥਾਂ ਹੈ? ਸਿੱਖਾਂ ਦਾ ਕਿੰਨਾ ਰੁਤਬਾ ਹੈ ਔਰ ਕੀ ਹੈ ਵੀ ਅਸੀਂ ਤਾਂ ਸਾਡੇ ਕੰਟਰੀ ਤਾਂ ਫਾਊਂਡ ਹੀ ਜਿਹੜੀ ਹੈ ਉਹ ਰਿਲੀਜੀਅਸ ਫਰੀडम ਦੇ ਉੱਤੇ ਹੋਈ ਹੈ ਔਰ ਜਿਹੜਾ ਅਮਰੀਕਨ ਸ਼ਹਿਰੀ ਹੈ ਉਸ ਦਾ ਬਰਾਬਰ ਦਾ ਹੱਕ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਭਾਵੇਂ ਉਹਦੇ 'ਚੋਂ ਉਹਨੇ ਨੈਗੇਟਿਵਿਟੀ ਕ੍ਰੀਏਟ ਕੀਤੀ, ਪਰ ਉਹਦੇ 'ਚੋਂ ਵੀ ਪਬਲਿਸਿਟੀ ਹੋਈ। ਜਿਹਨੂੰ ਨਹੀਂ ਵੀ ਪਤਾ ਸੀ ਉਹਨੇ ਲੱਭਣ ਦੀ ਕੋਸ਼ਿਸ਼ ਕੀਤੀ। ਮੋਸਟ ਸਰਚਡ ਇਹ ਸੀ ਕਿ ਸਿੱਖ ਅਰਦਾਸ ਇਨ US ਕਾਂਗਰਸ। ਸੋ ਇਹ ਬਹੁਤ ਵੱਡੀ ਮੈਂ ਸਮਝਦਾ ਕਿ ਵੀ ਕਾਂਗਰਸਮੈਨਾਂ ਦਾ ਆ ਕੇ ਇਸ ਕਦਰ, ਔਰ ਇਹ ਉਹਨਾਂ ਦੇ ਮੂੰਹ ਦੇ ਉੱਤੇ ਵੀ ਚਪੇੜ ਹੈ ਜਿਹੜੇ ਕਹਿੰਦੇ ਸਿੱਖ ਕਾਕਸ ਬਣਾਈ ਹੈ ਜੀ ਆਪਣੇ ਜਿਹੜਾ ਉਹ ਐਵੇਂ ਪ੍ਰੋਪੇਗੈਂਡੇ ਲਈ ਜਾਂ ਆਪਣੀਆਂ ਫੋਟੋਆਂ ਲਵਾਉਣ ਲਈ। ਇਹ ਬਹੁਤ, ਔਰ ਇਹ ਸਾਰਾ ਕੁਝ 6 ਜੂਨ ਨੂੰ ਹੋਇਆ। ਹੁਣ ਦੁਸ਼ਮਣ ਦੀ ਅੱਖ ਨਾਲ ਦੇਖੋ ਕਿ ਭਾਈ ਉਹਨਾਂ ਨੇ ਜੇ 41 ਵਰੇ ਪਹਿਲਾਂ ਪੰਜਾਬ ਨੂੰ ਕੱਟ ਆਫ ਕਰਕੇ ਦੁਨੀਆ ਨਾਲੋਂ ਜੋ ਉੱਥੇ ਰਚਿਆ, ਜਿਸ ਕਿਸਮ ਦੇ ਜ਼ੁਲਮ ਦਾ ਇੱਕ ਪੂਰਾ ਦੌਰ ਚਲਾਇਆ ਉਹਨਾਂ ਨੇ, ਉਹਨਾਂ ਦੇ ਐਂਗਲ ਤੋਂ ਦੇਖੋ ਕਿ 41 ਵਰੇ ਬਾਅਦ ਉਸੇ ਹੀ ਅਕਾਲ ਤਖਤ ਦੇ ਉੱਤੇ ਹਜ਼ਾਰਾਂ ਇਕੱਠ ਹੋ ਰਿਹਾ ਹੈ। ਸਿੱਖੀ ਦੀ ਗੱਲ, ਪੰਥ ਦੇ ਘਰ ਦੀ ਗੱਲ ਹੋ ਰਹੀ ਹੈ ਔਰ 13,000 ਮੀਲ ਦੂਰ US ਕਾਂਗਰਸ ਦੇ ਵਿੱਚ ਵੀ ਇਹ ਗੱਲ ਹੋ ਰਹੀ ਹੈ। ਔਰ ਇਹ ਜਿਹੜਾ ਉਹਨਾਂ ਦੇ ਪਾਰਲੀਮੈਂਟ ਦੇ ਗਲਿਆਰਿਆਂ ਦੇ ਵਿੱਚ ਇਹ ਚਰਚਾ ਸੀ ਜੂਨ 84 ਤੋਂ ਬਾਅਦ ਕਿ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਹੁਣ ਇਹੀ ਜਿਹੜਾ ਚੜ੍ਹਦੀ ਕਲਾ ਵਾਲਾ ਵਰਤਾਰਾ ਵਾਸ਼ਿੰਗਟਨ DC ਸੀ, ਜਦੋਂ ਅਸੀਂ ਨੈਕਸਟ ਡੇ ਸੈਨ ਫਰਾਂਸਿਸਕੋ ਦਾ ਜਿੱਥੇ 11ਵੀਂ ਸਿੱਖ ਡੇ ਪੈਰੇਡ ਨਹੀਂ, ਉਹ ਫਰੀडम ਮਾਰਚ ਔਰ ਗੁਰੂ ਸਾਹਿਬ ਦਾ ਸ਼ਹੀਦੀ ਦਿਨ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਹੈ। ਹਜ਼ਾਰਾਂ ਦੀ ਗਿਣਤੀ, ਥਾਂ ਥਾਂ ਗੁਰਦੁਆਰਿਆਂ ਤੋਂ ਬੱਸਾਂ ਲੱਗੀਆਂ ਹੋਈਆਂ ਸੀ। ਮੌਸਮ ਵੀ ਬਹੁਤ ਵਧੀਆ ਸੀ ਔਰ ਅਸੀਂ ਇਹ ਦੇਖਦੇ ਹਾਂ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਜ਼ੁਲਮ ਦੀ ਕਾਲੀ ਬੋਲੀ ਹਨੇਰੀ ਰਾਤ ਮੁੱਕਣ ਵਾਲੀ ਹੈ,
ਹੁਣ ਉਸ ਫਰੀडम ਮਾਰਚ ਨੂੰ ਕਵਰ ਕਰਨ ਲਈ ਵੀ, ਔਰ ਉਸ ਤੋਂ ਅਗਲੇ ਦਿਨ ਸਟਾਕਟਨ ਗੁਰਦੁਆਰਾ ਸਾਹਿਬ ਜਿੱਥੇ ਸੰਗਤ ਨੂੰ ਮੈਂ ਵੀ, ਡਾਕਟਰ ਚੀਮਾ, ਡਾਕਟਰ ਪ੍ਰਿਤਪਾਲ ਸਿੰਘ ਨੇ ਐਡਰੈਸ ਕੀਤਾ, ਬਲੂਮਬਰਗ, ਉਹ ਬਲੂਮਬਰਗ ਜਿਹਨੇ ਸਭ ਤੋਂ ਪਹਿਲਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਸਟੋਰੀ ਵੀ ਬ੍ਰੇਕ ਕੀਤੀ ਲਗਾਤਾਰਤਾ ਨਾਲ, ਉਹਨਾਂ ਦੀ ਪੂਰੀ ਟੀਮ ਉਹਨੂੰ ਕਵਰ ਕਰ ਰਹੀ। ਸੋ ਇੱਕ ਡਾਕੂਮੈਂਟਰੀ ਬਣਾ ਰਹੇ ਨੇ, ਉਹ ਕਦੋਂ ਤੱਕ ਆਉਂਦੀ ਹੈ ਸਾਹਮਣੇ ਤਾਂ ਬਾਅਦ ਦੀ ਗੱਲ ਹੈ, ਲੇਕਿਨ ਉਹਨਾਂ ਨੇ ਵੀ ਇਸ ਨੂੰ ਕਵਰ ਕੀਤਾ, ਔਰ ਬਹੁਤ ਸਾਰਾ ਹੋਰ ਮੀਡੀਆ, ਔਰ ਜਿਹੜਾ ਉਤਸ਼ਾਹ ਔਰ ਜਿਸ ਲੈਵਲ ਦੇ ਉੱਤੇ ਜਾ ਕੇ ਇਹ ਸਾਰੀ ਗੱਲਬਾਤ ਹੋਈ, ਬਾਕੀ ਟੀਵੀ ਚੈਨਲ ਵੀ ਉਸ ਨੂੰ ਕਵਰ ਕਰਦੇ ਨੇ, ਇਹ ਆਪਣੇ ਆਪ ਦੇ ਵਿੱਚ। ਔਰ ਇਹੀ ਉਤਸ਼ਾਹ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਓੜਕ ਮੁੱਕੇਗੀ, ਇਹ ਰਾਤ ਜਿਹੜੀ ਅਫਜ਼ਲ ਅਹਿਸਨ ਰੰਧਾਵਾ ਨੇ ਕਹੀ, ਉਹ ਇਹ ਸਭ ਜਿਹੜਾ ਜਲਵਾਗਰ ਸੀ। ਔਰ ਮੈਂ ਅੱਗੇ ਹੋਰ ਨਾ ਜਾਂਦਾ ਹੋਇਆ ਜਿਹੜਾ ਜਿੱਥੇ ਅਸੀਂ ਸਟਾਕਟਨ ਦੀ ਵੀ ਗੱਲ ਕੀਤੀ ਹੈ, ਇਹ ਸਾਰੀ ਉਹਨੂੰ ਵੀ ਕਵਰ ਕੀਤਾ। ਜਿਹੜਾ ਸੈਨ ਫਰਾਂਸਿਸਕੋ ਵਾਲਾ ਸੀ ਉਹਦੀ ਤਾਂ ਕਵਰੇਜ ਲਾਈਵ ਸੀ, ਔਰ ਸਟਾਕਟਨ ਰਿਕਾਰਡਿੰਗ ਹੈ, ਉਸ ਨੂੰ ਵੀ ਅਸੀਂ ਜਿਹੜਾ ਸਾਹਮਣੇ ਲਿਆਵਾਂਗੇ ਆਉਣ ਵਾਲੇ ਦਿਨਾਂ 'ਚ। ਪਰ ਮੈਂ ਕੁਇਕਲੀ ਅਫਜ਼ਲ ਅਹਿਸਨ ਰੰਧਾਵਾ ਸਾਹਿਬ ਦੀ ਨਜ਼ਮ ਸ਼ੇਅਰ ਕਰ ਦਿੰਦੇ। ਬਹੁਤ ਸਾਰਿਆਂ ਨੇ ਬਹੁਤ ਵਾਰ ਸੁਣੀ ਹੈ, ਜਿੰਨੀ ਵਾਰ ਪੜ੍ਹੋ ਉਨੀ ਵਾਰ ਤੁਹਾਨੂੰ ਲੱਗਦਾ ਕਿ ਵੀ ਵਾਹ, ਕਿੱਥੋਂ ਜਿਵੇਂ। ਔਰ ਮੈਂ ਕੈਲੀਫੋਰਨੀਆ ਵੀ ਗੱਲ ਹੋ ਰਹੀ ਸੀ ਤਾਂ ਇੱਕ ਵੀਰ ਕਹਿਣ ਲੱਗੇ ਨਹੀਂ ਇਹ ਉਹਨਾਂ ਨੇ ਕਵਿਤਾ ਲਿਖੀ ਨਹੀਂ ਹੈ, ਕਵਿਤਾ ਉਤਰੀ ਹੈ, ਜਿਵੇਂ ਕੋਈ ਰੂਹਾਨੀ ਇਲਹਾਮ ਹੁੰਦਾ ਹੈ। ਸੁਣ ਰਾਈਆ ਕਰਮਾਂ ਵਾਲਿਆ ਮੈਂ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ। ਮੇਰੀ ਸਾਵੀ ਕੁੱਖ ਜਨਮਾ ਚੁੱਕੀ ਜਿਹੜੀ ਗੁਰੂ ਸਿਆਣੇ ਵੀਰ, ਅੱਜ ਤਪਦੀ ਭੱਠੀ ਬਣ ਗਈ ਤੇ ਉਹਦੀ ਵੇਖ ਅਸੀਰ। ਅੱਜ ਤਪਦੀ ਭੱਠੀ ਬਣ ਗਈ ਮੇਰੀ ਸਾਵੀ ਕੁੱਖ ਅਖੀਰ, ਵਿੱਚ ਫੁੱਲਿਆਂ ਵਾਂਗੂ ਖਿੜ ਪਏ ਮੇਰੇ ਸ਼ੇਰ ਜਵਾਨ ਤੇ ਪੀਰ। ਅੱਜ ਤਪਦੀ ਭੱਠੀ ਬਣ ਗਈ ਮੇਰੀ ਮਹਿਕਾਂ ਵੰਡਦੀ ਕੁੱਖ, ਅੱਜ ਮੇਰੇ ਥਣਾਂ ਚੋਂ ਚੁੰਘਦੇ ਮੇਰੇ ਬੱਚੇ ਲਹੂ ਤੇ ਦੁੱਖ। ਅੱਜ ਤਪਦੀ ਭੱਠੀ ਬਣ ਗਈ ਮੇਰੀ 7 ਸਮੁੰਦਰ ਅੱਖ, ਅੱਜ ਝੱਲੀ ਜਾਏ ਨਾ ਜੱਗ ਤੋਂ ਮੇਰੀ ਸ਼ਹੀਦਾਂ ਵਾਲੀ ਦਖ। ਅੱਜ ਤਪਦੀ ਭੱਠੀ ਬਣ ਗਈ ਮੇਰੀ ਚੂੜੇ ਵਾਲੀ ਬਾਂਹ, ਅੱਜ ਵਿੱਚ ਸ਼ਹੀਦੀ ਝੰਡਿਆਂ ਹੈ ਮੇਰਾ ਝੰਡਾ ਤਾਂ। ਅੱਜ ਤਪਦੀ ਭੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੀਰ, ਅੱਜ ਵੈਰੀਆਂ ਕੱਢ ਵਿਖਾਲਿਆ ਹੈ 5 ਸਦੀਆਂ ਦਾ ਵੈਰ। ਅੱਜ ਤਪਦੀ ਭੱਠੀ ਬਣ ਗਿਆ ਮੇਰੇ ਸਗਲੇ ਵਾਲਾ ਪੈਰ, ਅੱਜ ਵੈਰੀਆਂ ਕੱਢ ਵਿਖਾਲਿਆ ਹੈ 5 ਸਦੀਆਂ ਦਾ ਵੈਰ। ਅੱਜ ਤਪਦੀ ਭੱਠੀ ਬਣ ਗਈ ਮੇਰੀ ਦੁੱਧਾਂ ਵੰਡਦੀ ਛਾਤ, ਮੈਂ ਆਪਣੀ ਰੱਤ ਵਿੱਚ ਡੁੱਬ ਗਈ ਪਰ ਬਾਹਰ ਨਾ ਮਾਰੀ ਝਾਤ। ਅੱਜ ਤਪਦੀ ਭੱਠੀ ਬਣ ਗਿਆ ਮੇਰਾ ਮੱਖਣ ਜਿਹਾ ਸਰੀਰ, ਮੈਂ ਕੁੱਖ ਸੜੀ ਵਿੱਚ ਸੜ ਮਰੇ ਮੇਰਾ ਰਾਂਝਾ ਮੇਰੀ ਹੀਰ। ਅੱਜ ਤਪਦੀ ਭੱਠੀ ਬਣ ਗਿਆ ਮੇਰਾ ਡਲਕਾਂ ਮਾਰਦਾ ਰੰਗ, ਮੈਂ ਮਰ ਜਾਣੀ ਵਿੱਚ ਸੜ ਗਿਆ ਅੱਜ ਮੇਰਾ ਇੱਕ ਇੱਕ ਅੰਗ। ਅੱਜ ਤਪਦੀ ਭੱਠੀ ਬਣ ਗਈ ਮੇਰੇ ਵਿਹੜੇ ਦੀ ਹਰ ਇੱਟ, ਜਿੱਥੇ ਦੁਨੀਆ ਮੱਥਾ ਟੇਕਦੀ ਉਹ ਬੂਟਾਂ ਛੱਡੀ ਪਿੱਠ। ਮੇਰੇ ਬੁਰਜ ਮੁਨਾਰੇ ਢਾਹ ਦਿੱਤਾ ਤਖਤ ਅਕਾਲ, ਮੇਰਾ ਸੋਨੇ ਰੰਗਾ ਰੰਗ ਅੱਜ ਮੇਰੇ ਲਹੂ ਨਾਲ ਲਾਲੋ ਲਾਲ। ਮੇਰੀਆਂ ਖੁੱਥੀਆਂ ਟੈਂਕਾਂ ਮੀਡੀਆਂ ਮੇਰੀ ਲੋਹੀ ਬੰਬਾਂ ਗੁੱਤ, ਮੇਰੇ ਕੁੱਛੜ ਅੰਨੀਆਂ ਗੋਲੀਆਂ ਪੰਨ ਸੁੱਟੇ ਮੇਰੇ ਪੁੱਤ। ਮੇਰਾ ਚੂੜਾ ਰਾਤ ਸੁਹਾਗ ਦਾ ਹੋਇਆ ਇੱਦਾਂ ਲੀਰੋ ਲੀਰ, ਜਿੱਦਾਂ ਕਿਰਚੀ ਕਿਰਚੀ ਹੋ ਗਈ ਮੇਰੀ ਸ਼ੀਸ਼ੇ ਦੀ ਤਸਵੀਰ। ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ, ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰੱਤਾ ਨਾ ਮੈਲ। ਹੁਣ ਸੰਤ ਪਿੰਡਾਂ ਵਾਲਿਆਂ ਦੀ ਸ਼ਖਸੀਅਤ ਨੂੰ 4 ਲਾਈਨਾਂ 'ਚ, ਔਰ ਇਹ 9 ਜੂਨ ਹੈ, ਜਦੋਂ ਉਸ ਤੋਂ ਪਹਿਲਾਂ ਕੀ ਨੈਰੇਟਿਵ ਸੀ ਲੋਕਾਂ ਦਾ, ਬਾਅਦ 'ਚ ਕੀ ਬਣਿਆ। ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ, ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰੱਤਾ ਨਾ ਮੈਲ। ਪਰ ਕੋਈ ਨਾ ਉਹਨੂੰ ਬੋੜਿਆ, ਉਹਨੂੰ ਵੈਰੀਆਂ ਮਾਰਿਆ ਘੇਰ, ਉਂਝ ਡੱਕੇ ਰਹਿ ਗਏ ਘਰਾਂ ਵਿੱਚ ਮੇਰੇ ਲੱਖਾਂ ਪੁੱਤਰ ਸ਼ੇਰ। ਸੁਣ ਰਾਈਆ ਕਰਮਾਂ ਵਾਲਿਆ ਮੈਂ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ।
ਹੁਣ ਇਹ ਆਪਣੇ ਆਪ ਦੇ ਵਿੱਚ ਮੇਰਾ ਖਿਆਲ ਹੈ ਉਹਦੇ ਇੱਕ ਦਾ ਪੈਰਾਗ੍ਰਾਫ ਇਹਦੇ ਚੋਂ ਮਿਸਿੰਗ ਹੈ ਜੀ ਔਰ ਜਿਹਦੇ ਚ ਉਹਨਾਂ ਨੇ ਓੜਕ ਮੁੱਕੇਗੀ ਇਹ ਰਾਤ ਕਿ ਭਾਈ ਇਹ ਲਿਖ ਰੱਖੀ ਇਹ ਬਾਤ ਕਿ ਵੀ ਅਲਟੀਮੇਟਲੀ ਜਿਹੜਾ ਹੈ ਇਹ ਸਭ ਕੁਝ ਬਦਲੇਗਾ। ਸੋ ਅਸੀਂ ਹੁਣ ਇਸ ਦੁਨੀਆ 'ਚ ਨਹੀਂ ਨੇ ਅਫਜ਼ਲ ਅਹਿਸਨ ਰੰਧਾਵਾ ਸਾਹਿਬ, ਪਰ ਉਹਨਾਂ ਨੇ ਜੋ ਇਹ ਕਲਾਸਿਕ ਨਜ਼ਮ ਦਿੱਤੀ ਹੈ ਇਕੱਲੇ ਪੰਥ ਨੂੰ ਨਹੀਂ, ਮੈਂ ਸਮਝਦਾ ਫੋਰਐਵਰ ਫॉर ਜਨਰੇਸ਼ਨਸ ਲਈ ਉਹਨਾਂ ਨੂੰ ਵੀ ਪ੍ਰਣਾਮ ਹੈ ਸਾਡਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।